ਪੰਜਾਬੀ ਰੇਡੀਓ ਜੁਆ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨੂੰ ਜੇ ਦੱਸਣਗੇ ਭਾਰਤ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਰਦਾਰ ਜੀ ਪ੍ਰੋਗਰਾਮ ਨੂੰ ਬਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ 4027225000 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਕਾਲ ਕਰਕੇ ਤੁਸੀਂ ਇੰਸ਼ੋਰੈਂਸ ਬਾਰੇ ਪਤਾ ਕਰ ਸਕਦੇ ਹੋ। ਗੁਰਦੀਪ ਸਿੰਘ ਵਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਰਨੈਲ ਸਿੰਘ ਲੈਨਵੁੱਡ, ਚਰਨਜੀਤ ਬਡਵਾਲ ਜੁਬਾ ਸਿਟੀ, ਸਰਬਜੀਤ ਸਿੰਘ ਟਰਲਿਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬਨੋ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ, ਜਦੋਂ ਵੀ ਕੋਈ ਸੀਰੀਅਸ ਗੱਲ ਹੁੰਦੀ ਆ, ਇੱਥੇ ਦੇ ਪੋਲੀਟੀਸ਼ੀਅਨ ਆ ਜਾਂ ਪੁਲਿਸ ਆ, ਉਹ ਸੀਰੀਅਸ ਨਹੀਂ ਹੁੰਦੀ। ਪਰ ਹੁਣ ਉਹ ਜਿਹੜਾ ਨਸ਼ਿਆਂ ਵਾਲਾ ਮਾਮਲਾ, ਉਸ ਨੂੰ ਲੈ ਕੇ ਅਕਾਲੀ ਤੇ ਕਾਂਗਰਸੀ ਇੱਕ ਦੂਜੇ ਦੀਆਂ ਫੋਟੋ ਹੀ ਦਿਖਾਈ ਜਾਂਦੇ ਆ। ਬਿਲਕੁਲ ਜੀ, ਐਕਚੁਅਲੀ ਇਹ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਦੀ ਸ਼ੁਰੂ ਹੋਇਆ, ਉਹਦੇ ਵਿੱਚ ਜਿਹੜੀ 1000 ਕਰੋੜ ਰੁਪਏ ਦੀ ਡਰੱਗ ਫੜੀ ਗਈ ਆ ਇੱਥੇ ਅੰਮ੍ਰਿਤਸਰ ਦੇ ਵਿੱਚੋਂ। ਉਸ ਮਾਮਲੇ ਉਹ ਜਿਹੜਾ ਦੀ ਮਾਮਲਾ ਉੱਠਿਆ, ਕੁਲਵੀਰ ਸਿੰਘ ਜੀਰਾ ਜਿਹੜਾ ਸੀਗਾ ਜੀ, ਉਹਨੇ ਇਹ ਮਾਮਲਾ ਉਠਾਇਆ ਔਰ ਇਹ ਗੱਲ ਆਖੀ ਕਿ ਅਨਵਰ ਮਸੀਹ ਜਿਹੜਾ ਹੈ ਉਹਦੇ ਸਬੰਧ ਨੇ ਬਿਕਰਮ ਸਿੰਘ ਮਜੀਠੀਆ ਦੇ ਨਾਲ, ਔਰ ਉਹਦੀਆਂ ਫੋਟੋਆਂ ਜਿਹੜੀਆਂ ਜੀ ਉਹ ਦਿਖਾਈਆਂ ਕਿ ਫੋਟੋਆਂ ਨੇ ਇਹਦੀ ਜਾਂਚ ਕੀ ਜਿਹੜਾ ਜੀ ਉਹ ਜਾਵੇ। ਜਿਹੜੇ ਮੁੱਖ ਮੰਤਰੀ ਨੇ, ਉਹਨਾਂ ਨੇ ਵਿਧਾਨ ਸਭਾ ਦੇ ਅੰਦਰ ਜਿਹੜਾ ਜੀ ਇਹ ਗੱਲ ਆਖੀ ਕਿ ਇਹਦੀ ਜਾਂਚ ਕੀਤੀ ਜਾਊਗੀ ਔਰ ਡੀਪਲੀ ਜਾਂਚ ਕੀਤੀ ਜਾਊਗੀ। ਕਿੰਨੇ ਕੀਤੀ ਜਾਊਗੀ ਉਹ ਜਿਹੜੀ ਜੀ ਉਹ ਬਾਅਦ ਵਾਲੀ ਗੱਲ ਹੈ। ਪਤਾ ਹੀ ਹੈ ਕਿੰਨੀ ਕੁ ਜਿਹੜੀ ਜੀ ਉਹ ਜਾਂਚ ਹੋਣੀ ਹੈ। ਪਰ ਜਿਹੜਾ ਜੀ ਇਹਦਾ ਇੱਕ ਦੂਸਰਾ ਪੱਖ ਵੀ ਸਾਹਮਣੇ ਆ ਗਿਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇਹ ਫੋਟੋਆਂ ਬਹੁਤ ਵਾਇਰਲ ਜਿਹੜੀਆਂ ਹੋਈਆਂ ਸਨ, ਜਿਹਦੇ ਵਿੱਚ ਅਨਵਰ ਮਸੀਹ, ਜਿਹਨੂੰ SS ਬੋਰਡ ਦਾ ਮੈਂਬਰ ਵੀ ਜਿਹੜਾ ਜੀ ਲਾਇਆ ਸੀਗਾ ਅਕਾਲੀ ਦਲ ਨੇ, ਜਦੋਂ ਇਹਨਾਂ ਦੀ ਸੈਕਿੰਡ ਟਰਮ ਸੀਗੀ, ਜਿਹੜੀ 10 ਸਾਲ ਇਹਨਾਂ ਨੇ ਸਰਕਾਰ ਚਲਾਈ ਆ, ਉਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਜਿਹੜਾ ਸੀਗਾ ਜੀ ਉਹ ਵਿਧਾਨ ਸਭਾ ਦੇ ਬਾਹਰ ਉਹਨਾਂ ਨੇ ਲਿਆ ਕੇ ਦੂਜੀਆਂ ਫੋਟੋਆਂ ਜਿਹੜੀਆਂ ਜੀ ਉਹ ਜਾਰੀ ਕਰ ਦਿੱਤੀਆਂ। ਇਹ ਕਿਹਾ ਕਿ ਅਨਵਰ ਮਸੀਹ ਅਕਾਲੀ ਦਲ ਦੇ ਨਾਲ ਸੰਬੰਧਿਤ ਜ਼ਰੂਰ ਰਿਹਾ, ਪਰ ਬਾਅਦ ਦੇ ਵਿੱਚ ਉਹ ਕਾਂਗਰਸੀ ਬਣ ਗਿਆ ਸੀਗਾ, ਉਹ ਕਾਂਗਰਸ ਦੇ ਨਾਲ ਰਲ ਗਿਆ ਸੀਗਾ। 2017 ਦੇ ਵਿੱਚ ਕਹਿੰਦੇ ਕਿ ਉਹਨੇ ਕਾਂਗਰਸ ਦੀ ਮਦਦ ਜਿਹੜੀ ਆ ਉਹ ਕੀਤੀ ਆ, ਤੇ 19 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਉਹਨੇ ਕਾਂਗਰਸ ਦੀ ਮਦਦ ਕੀਤੀ। ਉਹਨਾਂ ਨੇ ਫੋਟੋਆਂ ਜਿਹੜੀਆਂ ਦਿਖਾਈਆਂ ਕਿ ਇਹਨਾਂ ਦੀ ਕਾਂਗਰਸੀਆਂ ਦੇ ਨਾਲ ਜਿਹੜੀ ਦੀ ਉਹ ਨੇੜਤਾ ਹੈ। ਇਹ ਵੀ ਗੱਲ ਕਹੀ ਕਿ ਜਿਹੜਾ ਇਸ ਡਰੱਗ ਮਾਮਲੇ ਦੇ ਵਿੱਚ ਕਿੰਗ ਪਿਨ ਮੰਨਿਆ ਜਾ ਰਿਹਾ ਸਿਮਰਨਜੀਤ ਸੰਧੂ, ਉਹਦਾ ਪਿਤਾ ਜਿਹੜਾ ਕਿ ਬਾਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਵੀ ਰਿਹਾ ਅੰਮ੍ਰਿਤਸਰ ਦਾ ਇੱਕ ਵਾਰੀ, ਉਹਨੂੰ SS ਬੋਰਡ ਦਾ ਮੈਂਬਰ ਲਾਇਆ ਸੀਗਾ। ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਿਛਲੀ ਸਰਕਾਰ ਸੀ 2002 ਤੋਂ ਲੈ ਕੇ 2007 ਵਾਲੀ, ਇਹ ਵੀ ਕਿਹਾ ਕਿ ਇਹ ਤਾਂ ਲਿੰਕ ਉੱਥੇ ਜਿਹੜਾ ਜੀ ਉਹ ਜੁੜ ਗਿਆ। ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਜਿਹੜਾ ਅਨਵਰ ਮਸੀਹ ਤੇ ਮੁਨੱਵਰ ਮਸੀਹ ਜਿਹੜੀਆਂ ਸੀਗੀਆਂ, ਉਹਦੇ ਇਸ਼ਤਿਹਾਰਾਂ ਦੇ ਵਿੱਚ ਕਾਂਗਰਸੀਆਂ ਦੀਆਂ ਲੱਗੀਆਂ ਫੋਟੋਆਂ ਜਿਹੜੀਆਂ ਸੀ ਉਹ ਜਾਰੀ ਕੀਤੀਆਂ। ਇਹ ਆਖਿਆ ਕਿ ਪੁਲਿਸ ਨੇ ਪਹਿਲਾਂ ਕਾਂਗਰਸੀ ਕਾਉਂਸਲਰ ਪ੍ਰਦੀਪ ਸ਼ਰਮਾ ਦੇ ਘਰ ਤੇ ਹੋਟਲ ਦੇ ਉੱਤੇ ਛਾਪਾ ਮਾਰਿਆ। ਉਦੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਹੈਰੋਇਨ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਜਿਹੜਾ ਜੀ ਉਹ ਕੀਤਾ। ਹੁਣ ਸਵਾਲ ਇਹਦੇ ਵਿੱਚ ਜਿਹੜਾ ਜੀ ਉਹ ਵੱਡਾ ਇਹ ਆ ਕਿ ਗੱਲਾਂ ਦੋਨੋਂ ਹੀ ਸੱਚੀਆਂ ਨੇ, ਜਿਹੜੇ ਅਨਵਰ ਮਸੀਹ ਵਾਲੀ, ਕਿ ਉਹ ਅਕਾਲੀ ਫਿਰ ਕਾਂਗਰਸੀਆਂ ਦੇ ਨਾਲ ਵੀ ਜਿਹੜਾ ਜੀ ਉਹ ਰਲਿਆ। ਕਿਉਂਕਿ ਜਿਹੜੇ ਅਜਿਹੇ ਬੰਦੇ ਹੁੰਦੇ ਆ, ਉਹ ਜਿਹੜੇ ਪਾਵਰ ਹੁੰਦੀ ਆ, ਜਿਹੜੇ ਸੱਤਾਧਾਰੀ ਧਿਰ ਹੁੰਦੀ ਆ, ਉਹਨਾਂ ਦੇ ਨਾਲ ਹੁੰਦੇ ਆ, ਕਿਉਂਕਿ ਉਹਨਾਂ ਨੂੰ ਸ਼ੀਲਡ ਦੇ ਤੌਰ ਦੇ ਉੱਤੇ ਇਹਨਾਂ ਨੇ ਜਿਹੜਾ ਜੀ ਉਹ ਵਰਤਣਾ ਹੁੰਦਾ। ਹੁਣ ਜਿਹੜੇ ਵਰਤ ਹੋਏ ਆ, ਕਿ ਉਹਨਾਂ ਦਾ ਕਸੂਰ ਨਹੀਂ ਗਾ ਜੀ। ਜਿਹੜਾ SS ਬੋਰਡ ਹੈ ਕਿ ਉਹ ਅਜਿਹੇ ਕੰਮਾਂ ਦੇ ਵਾਸਤੇ ਹੀ ਜਿਹੜਾ ਜੀ ਉਹ ਰੱਖਿਆ ਹੋਇਆ। ਇੱਕ SS ਬੋਰਡ ਦਾ ਮੈਂਬਰ ਜਿਹੜਾ ਜੀ ਜਿਹੜਾ ਸਿਮਰਨਜੀਤ ਸੰਧੂ ਆ, ਉਹਦੇ ਪਿਤਾ ਨੂੰ ਲਾਇਆ ਜਾਂਦਾ 2004 ਦੇ ਵਿੱਚ। ਇੱਕ SS ਬੋਰਡ ਦਾ ਜਿਹੜਾ ਜੀ ਉਹ ਮੈਂਬਰ ਲਾਇਆ ਜਾਂਦਾ ਜੀ ਅਕਾਲੀ ਦਲ ਦੇ ਵੱਲੋਂ 2015 ਦੇ ਵਿੱਚ। ਉੱਥੋਂ ਤੱਕ ਕਿਵੇਂ ਪਹੁੰਚੇ ਜਿਹੜਾ ਜੀ ਦੋ ਬੰਦੇ? ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਹੁਣ ਇੱਕ ਦੂਜੇ ਦੇ ਉੱਤੇ ਇਲਜ਼ਾਮ ਜਿਹੜਾ ਜੀ ਉਹ ਲਾ ਕੇ, ਕਿਉਂਕਿ ਇਹ ਹਮਾਮ ਹੈ ਔਰ ਇਸ ਹਮਾਮ ਦੇ ਵਿੱਚ ਹੈ ਇਹ ਦੋਨੋਂ ਪਾਰਟੀਆਂ ਵਾਲੇ ਜਿਹੜਾ ਜੀ ਉਹ ਨੰਗੇ, ਪਰ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾ ਕੇ ਉਹ ਆਪਣੇ ਆਪ ਨੂੰ ਜਿਹੜਾ ਜੀ ਉਹ ਸੇਵ ਕਰੀ ਜਾ ਰਹੇ ਨੇ ਵੀ ਉਹ ਨਹੀਂ ਉਹ ਦੋਸ਼ੀ ਆ, ਉਹ ਨਹੀਂ ਉਹ ਦੋਸ਼ੀ ਆ, ਹੈ ਦੋਨੋਂ ਜਿਹੜਾ ਜੀ
ਮੇਰਾ ਖਿਆਲ ਮੁਸ਼ਕਰੀਆਂ ਦੋਨੋਂ ਜਿਹੜਾ ਦੀ ਉਹ ਹੱਸਦੇ ਹੋਣਗੇ ਕਿ ਫੋਟੋਆਂ ਇੱਕ ਦੀਆਂ ਨਹੀਂ, ਦੋਨੋਂ ਦੀਆਂ ਜਾਰੀ ਹੋ ਰਹੀਆਂ ਨੇ। ਜੀ ਜੀ ਬਿਲਕੁਲ, ਗੱਲਾਂ ਵੀ ਹੋਰ ਪਾਸੇ ਨੂੰ ਕਰ ਰਹੇ। ਤਾਂ ਅੱਗੇ ਗੱਲ ਕਰਦੇ ਹਾਂ ਪੰਜਾਬੀਆਂ ਦੇ ਵਿੱਚ ਮੁੱਕ ਰਹੀ ਜਿਹੜੀ ਪੇਸ਼ੈਂਸ ਆ। ਥਾਂ ਥਾਂ 'ਤੇ ਅਸੀਂ ਇਹ ਸੁਣਦੇ ਹਾਂ ਕਿ ਗੋਲੀਆਂ ਚੱਲ ਗਈਆਂ, ਇੱਕ ਦੂਜੇ ਨੂੰ ਮਾਰ ਸੁੱਟਿਆ, ਅਤੇ ਇਸੇ ਤਰ੍ਹਾਂ ਹੁਣ ਜਿਹੜਾ 2 ਨੌਜਵਾਨ ਆ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ। ਬਿਲਕੁਲ ਜੀ, ਕਿਤੇ ਚੱਲ ਜਾਓ ਪੰਜਾਬੀਆਂ ਦੇ ਵਿੱਚ ਜਿਹੜੀ ਪੇਸ਼ੈਂਸ ਨਾਮ ਦੀ ਚੀਜ਼ ਆ ਮੁੱਕ ਰਹੀ ਹੈ ਜੀ। ਇਹ ਤਾਂ ਇੱਕ ਗੰਭੀਰ ਸਮੱਸਿਆ ਕਿਤੇ ਨਾ ਕਿਤੇ ਜਿਹੜੀ ਦੀ ਉਹ ਬਣਦੀ ਜਾ ਰਹੀ ਹੈ। ਇੱਥੇ ਜੇ ਪੰਜਾਬ ਦੀ ਆਪਾਂ ਗੱਲ ਕਰੀਏ, ਪੰਜਾਬ ਦੀਆਂ ਸੜਕਾਂ ਦੇ ਉੱਤੇ ਤੁਸੀਂ ਜਿੱਧਰ ਨੂੰ ਮਰਜ਼ੀ ਨਿਕਲ ਜਾਓ, ਤੁਹਾਨੂੰ ਥੱਪੜੋ ਥੱਪੜੀ ਜਿਹੜੇ ਦੀ ਉਹ, ਕਿਉਂਕਿ ਜਿਹੜੇ ਪੰਜਾਬੀ ਉਹ ਚੱਲਦੇ ਆ ਕਾਰਾਂ ਦੇ ਵਿੱਚ ਬੇਸਬਾਲ ਵਾਲਾ ਬੈਟ ਲੈ ਕੇ, ਸੋਟੀਆਂ ਡੰਡੇ ਜਿਹੜਾ ਦੀ ਉਹ ਲੈ ਕੇ, ਰਾਹ ਨਹੀਂ ਦਿੱਤਾ ਉੱਥੇ ਗੋਲੀ ਚੱਲ ਜਾਂਦੀ ਆ, ਉੱਥੇ ਜਿਹੜਾ ਦੀ ਉਹ ਮਾਰ ਦਿੱਤਾ ਜਾਂਦਾ। ਵਿਆਹਾਂ ਦੇ ਵਿੱਚ ਚਲੇ ਜਾਓ, ਜੇ ਵਿਆਹ ਦੇ ਵਿੱਚ ਲੜਾਈ ਨਹੀਂ ਹੁੰਦੀ ਤੇ ਸਭ ਤੋਂ ਵੱਡੀ ਪ੍ਰਾਪਤੀ ਉਸ ਵਿਆਹ ਦੀ ਇਹੋ ਹੀ ਮੰਨੀ ਜਾਂਦੀ ਹੈ ਕਿ ਚਲੋ ਛਿੱਤਰ ਪਤਾੰਗ ਤਾਂ ਨਹੀਂ, ਘੱਟੋ ਘੱਟ ਜਿਹੜਾ ਦੀ ਉਹ ਹੋਇਆ। ਗੁਰਦੁਆਰਿਆਂ 'ਚ ਜਿਹੜਾ ਦੀ ਦੇਖ ਲਓ ਉੱਥੇ ਕੀ ਕੁਛ ਜਿਹੜਾ ਉਹ ਬਣੀ ਜਾਂਦਾ, ਜਿੱਥੇ ਇਹ ਨਹੀਂ ਕਿ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਜਿਹੜਾ ਦੀ ਉਹ ਗਏ ਆ, ਸਾਰੇ ਜਗ੍ਹਾ ਹੀ ਇਹ ਪੇਸ਼ੈਂਸ ਜਿਹੜੀ ਹੈ ਜੀ ਉਹ ਮੁੱਕਦੀ ਤੁਰੀ ਜਾ ਰਹੀ ਆ। ਹਰ ਜਗ੍ਹਾ ਦੇ ਉੱਤੇ ਜਿਹੜਾ ਦੀ ਉਹ ਹਿੰਸਕ ਪ੍ਰਵਿਰਤੀ ਜਿਹੜੀ ਉਹ ਭਾਰੂ ਹੁੰਦੀ ਤੁਰੀ ਜਾ ਰਹੀ ਆ। ਔਰ ਜਿਹੜੇ ਵਿਦੇਸ਼ਾਂ ਵਿਚਲੇ ਵਿਆਹ ਨੇ ਉਹਨਾਂ ਦੇ ਵਿੱਚ ਵੀ ਅਕਸਰ ਵੀਡੀਓਜ਼ ਆਉਂਦੀਆਂ ਜੀ, ਕਿਵੇਂ ਕੁਰਸੀਓ ਕੁਰਸੀ ਜਿਹੜੇ ਹੋ ਰਹੇ ਆ, ਗੁਰਦੁਆਰਿਆਂ ਦੇ ਉੱਤੇ ਕਾਬਜ ਲੋਕ ਕਿਵੇਂ ਜਿਹੜਾ ਦੀ ਉਹ ਲੜ ਰਹੇ ਆ। ਉੱਥੇ ਵੀ ਅਮਰੀਕਾ 'ਚ ਅਜੇ ਚਲੋ ਘੱਟ ਹੈ, ਸ਼ਾਇਦ ਕੈਨੇਡਾ ਦੇ ਵਿੱਚ ਹਾਰਨ ਜਿਹੜੇ ਆ ਜੀ ਉਹ ਵੀ ਵੱਜਣ ਲੱਗ ਗਏ ਸੜਕਾਂ ਦੇ ਉੱਤੇ, ਜਿੱਥੇ ਜ਼ਿਆਦਾ ਵਸੋਂ ਸੰਘਣੀ ਵਸੋਂ ਜਿਹੜੀ ਦੀ ਪੰਜਾਬੀਆਂ ਦੀ ਉੱਥੇ। ਇਹ ਜਿਹੜੀ ਮੁੱਕ ਰਹੀ ਪੇਸ਼ੈਂਸ ਹੈ ਇਹ ਕਿੱਧਰ ਨੂੰ ਲੈ ਤੁਰੂਗੀ ਪੰਜਾਬੀਆਂ ਨੂੰ, ਇਹ ਬੜਾ ਇੱਕ ਗੰਭੀਰ ਜਿਹੜਾ ਦੀ ਉਹ ਸਬਜੈਕਟ ਕਿਹਾ ਜਾ ਸਕਦਾ। ਪਰ ਇਹਦੇ ਉੱਤੇ ਕੋਈ ਏਡੀ ਗੱਲ ਨਹੀਂ ਹੋ ਰਹੀ। ਇੱਥੇ ਪਟਿਆਲੇ ਦੇ ਵਿੱਚ ਹੀ ਇਸੇ ਤਰ੍ਹਾਂ ਦੀ ਘਟਨਾ ਵਾਪਰੀ, ਕੋਈ ਪਹਿਲੀ ਨਹੀਂ ਗੀ ਤੇ ਇਹ ਵੀ ਹੈ ਕਿ ਕੋਈ ਆਖਰੀ ਨਹੀਂ ਗੀ ਜੀ, ਕਿਉਂਕਿ ਸਿੱਖਣਾ ਜਿਹੜਾ ਦੀ ਉਹ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਸ਼ਾਮਲ ਹੀ ਨਹੀਂ ਹੁਣ ਰਿਹਾ ਜੀ। ਇੱਥੇ ਇੱਕ ਢਾਬਾ 24 ਨੰਬਰ ਦੇ ਉੱਤੇ ਪੈਂਦਾ ਜੀ, ਔਰ ਉੱਥੇ ਕਿਤੇ ਖੇਡ ਕੇ ਆ ਰਹੇ 2 ਖਿਡਾਰੀ ਨੇ ਜੀ, ਇਹਨਾਂ ਦੇ ਵਿੱਚ ਇੱਕ ਨੈਸ਼ਨਲ ਖਿਡਾਰੀ ਵੀ ਆ ਹਾਕੀ ਦਾ। ਉਹ ਉੱਥੇ ਢਾਬੇ ਦੇ ਉੱਤੇ ਰੁਕੇ, ਅਮਰੀਕ ਸਿੰਘ ਤੇ ਸਿਮਰਨਜੀਤ ਸਿੰਘ, ਤੇ ਰਾਤ ਨੂੰ ਜਾਂ ਸ਼ਾਮ ਦੇ ਸਮੇਂ ਢਾਬੇ ਦੇ ਉੱਤੇ ਰੁਕਣ ਦਾ ਕਾਰਨ ਤੁਸੀਂ ਸਮਝ ਸਕਦੇ ਹੋ। ਉੱਥੇ ਨੇੜੇ ਠੇਕਾ ਵੀ ਹੈ ਤੇ ਜਿਹੜਾ ਜੀ ਖੇਡ ਕੇ ਆ ਕੇ ਫਿਰ ਦਾਰੂ ਵਗੈਰਾ ਜਿਹੜਾ ਜੀ ਉਹ ਪੀਣੀ। ਉੱਥੇ ਕਿਤੇ ਇੱਕ ਬਾਪ ਤੇ ਬੇਟਾ ਸੀਗੇ, ਉਹਨਾਂ ਨੇ ਕੁਛ ਜਾਂ ਤਾਂ ਗੱਲ ਜਿਹੜੀ ਦੀ ਉਹ ਢਾਬੇ ਵਾਲੇ ਨੂੰ ਕੋਈ ਲਾ ਕੇ ਕਹੀ, ਅੱਗੋਂ ਇਹਨਾਂ ਦੋਨਾਂ ਨੇ ਉਹਦੀ ਜਿਹੜੇ ਉਹਨੇ ਗੱਲ ਕੀਤੀ ਉਹਦੇ ਵਿੱਚ ਸ਼ਾਮਲ ਹੋ ਕੇ ਉਹਨੂੰ ਕੱਟਿਆ। ਉੱਥੋਂ ਇਹ ਤਕਰਾਰ ਦੋਨਾਂ ਦੀ ਜਿਹੜੀ ਵੱਧ ਗਈ ਤੇ ਇਹਨਾਂ 2 ਜਿਹੜੇ ਖਿਡਾਰੀ ਸੀਗੇ ਇਹਨਾਂ ਨੇ ਜਿਹੜੇ ਉਹ ਥੱਪੜ ਥੁੱਪੜ ਮਾਰੇ ਦੋਨਾਂ ਨੂੰ, ਜਿਹੜੇ ਪਿਓ ਪੁੱਤ ਸੀ ਉਹਨਾਂ ਨੂੰ। ਪੁੱਤ ਇਹ ਕਹਿ ਗਿਆ ਕਿ ਮੈਂ ਵਾਪਸ ਆਉਣਾ। ਇਹ ਵੀ ਉੱਥੇ ਜਿਹੜਾ ਦੀ ਰੁਕੇ ਰਹੇ, ਕਿਉਂਕਿ ਸ਼ਾਇਦ ਇਹਨਾਂ ਦਾ ਜੇ ਖਾਣਾ ਪੀਣਾ ਖਤਮ ਨਹੀਂ ਸੀ ਹੋਇਆ। ਉਹਦਾ ਘਰ ਨੇੜੇ ਹੋਊਗਾ ਜੀ, ਉਹ ਜਾ ਕੇ ਉੱਥੋਂ ਘਰੋਂ ਰਾਈਫਲ ਲੈ ਆਇਆ। ਰਾਈਫਲ ਲਿਆ ਕੇ ਦੋਨਾਂ ਦੇ ਉੱਤੇ 12 ਬੋਰ ਦੀ ਜਿਹੜੀ ਰਾਈਫਲ ਸੀ ਉਹਦੇ ਨਾਲ ਗੋਲੀਆਂ ਚਲਾਤੀਆਂ। ਦੋਵਾਂ ਨੌਜਵਾਨਾਂ ਦੇ ਨੇੜਿਓਂ ਸਿਰ ਦੇ ਵਿੱਚ, ਦੇਖੋ ਕਿੰਨਾ ਗੁੱਸਾ ਉਹਦੇ ਮਨ ਦੇ ਵਿੱਚ ਜਿਹੜਾ ਉਹ ਹੋਊਗਾ। ਔਰ ਜਿਹੜਾ ਦੀ ਗੋਲੀਆਂ ਜਦੋਂ ਮਾਰਤੀਆਂ, ਦੋਨਾਂ ਦੀ ਡੈਥ ਮੌਕੇ ਦੇ ਉੱਤੇ ਜਿਹੜਾ ਹੋ ਗਈ। ਇਹਦੇ ਵਿੱਚੋਂ ਇੱਕ ਜਿਹੜਾ ਜੀ ਉਹ ਮੈਰਿਡ ਹੈ, ਉਹਦੀ ਪਤਨੀ BDPO ਹੈ ਤੇ ਪਟਿਆਲੇ ਦੇ ਨੇੜੇ ਇੱਕ ਜਿਹੜਾ ਜੀ ਉਹਦਾ ਬੱਚਾ ਛੋਟਾ ਜਿਹਾ ਜੀ, ਦੂਸਰਾ ਜਿਹੜਾ ਜੀ ਅਜੇ ਅਨਮੈਰਿਡ ਸੀਗਾ ਜੀ। ਦੋਨੋਂ ਪਟਿਆਲੇ ਦੇ ਜਿਹੜਾ ਜੀ ਉਹ ਰਹਿਣ ਵਾਲੇ ਸੀ। ਅਮਰੀਕ ਸਿੰਘ ਜਿਹੜਾ ਸੀਗਾ ਜੀ ਉਹ ਨੈਸ਼ਨਲ ਹਾਕੀ ਖਿਡਾਰੀ ਸੀਗਾ, ਔਰ ਦੋਨਾਂ ਨੂੰ ਜਿਹੜੀ ਨੌਕਰੀ ਹੈ ਜੀ ਉਹ ਖਿਡਾਰੀ ਹੋਣ ਕਰਕੇ ਜਿਹੜੀ ਉਹ ਮਿਲੀ ਹੋਈ ਸੀਗੀ। ਸਵਾਲ ਇਹ ਆ ਕਿ ਇਹ ਦੋਨਾਂ ਦੇ ਘਰਾਂ ਦੇ ਵਿੱਚ ਸੋਗ ਪੈ ਗਿਆ। ਹੁਣ ਜਿਨ ਮਾਰੀਆਂ ਨੇ ਅਜੇ ਤੱਕ ਅਰੈਸਟ ਤਾਂ ਨਹੀਂ ਉਹ ਹੋਇਆ ਜੀ, ਅਰੈਸਟ ਹੋ ਜਾਣਾ ਸੂਨਰ ਔਰ ਲੇਟਰ ਜਿਹੜਾ ਜੀ ਹੋ ਜਾਣਾ। ਫਿਰ ਉਹਦੀ ਜਿਹੜੀ ਉਮਰ ਹੈ ਉਹ ਜੇਲ੍ਹ ਦੇ ਵਿੱਚ 3 ਘਰ ਉਹਦੇ ਨਾਲ ਜਿਹੜੇ ਦੀ ਉਹ ਡਾਇਰੈਕਟ ਤੌਰ ਦੇ ਉੱਤੇ ਇਨਵੋਲਵ ਹੋ ਗਏ। ਇਹ ਮੈਂ ਜਿਵੇਂ ਕਹਾਂ ਕਿ ਇਹ ਇੱਕ ਘਟਨਾ ਹੈ, ਇਹਨੂੰ ਆਧਾਰ ਬਣਾ ਕੇ ਤਾਂ ਤੁਸੀਂ ਗੱਲ ਕਰ ਸਕਦੇ ਹੋ। ਪਰ ਇਹ ਸਾਰਾ ਕੁਝ ਜਿਹੜਾ ਜੀ ਵਿਆਹਾਂ ਦੇ ਵਿੱਚ ਚੱਲਦੀਆਂ ਗੋਲੀਆਂ, ਨਾ ਤੁਸੀਂ ਵਿਆਹਾਂ ਤੇ ਜਾਣ ਜੋਗੇ ਰਹੇ। ਉੱਥੇ ਇਹ ਨਹੀਂ ਪਤਾ ਕਿ ਕਿਹਨੇ ਕਦੋਂ ਡੱਬ ਦੇ ਵਿੱਚੋਂ ਪਿਸਤੌਲ ਕੱਢ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦੇਣੀ ਆ ਹਿੰਸਕ ਗੀਤਾਂ ਦੇ ਉੱਤੇ, ਤੇ ਇਹ ਨਹੀਂ ਪਤਾ ਕਿ ਉਹ ਗੋਲੀ ਆ ਕੇ ਕਿਹਦੇ ਜਿਹੜਾ ਜੀ ਉਹ ਵੱਜ ਜਾਣੀ ਆ। ਰਾਤ ਬਰਾਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਕਿਸੇ ਰੈਸਟੋਰੈਂਟ ਦੇ ਉੱਤੇ ਜਾ ਕੇ ਬੈਠਣ ਜੋਗੇ ਨਹੀਂ ਰਹੇ। ਇਹ ਨਹੀਂ ਪਤਾ ਕਿ ਉੱਥੇ ਸਿਰ ਫਿਰਿਆ ਜਿਹੜਾ ਜੀ ਉਹ ਕਿਹੜਾ ਆ ਜਾਣਾ
ਤੇ ਕਿਹਨੇ ਕੀ ਕੁਝ ਉੱਥੇ ਬੋਲ ਦੇਣਾ ਤੇ ਕਿੱਥੇ ਛਿੱਤਰ ਪਤੰਗ ਜਿਹੜਾ ਜੀ ਉਹ ਸਟਾਰਟ ਹੋ ਜਾਣਾ ਜੀ। ਇਹ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਇੰਨਾ ਹਿੰਸਕ ਜਿਹੜੀ ਪ੍ਰਵਿਰਤੀ ਆ ਉਹ ਆ ਜਾਣੀ ਬਿਨਾਂ ਕਿਸੇ ਸ਼ੱਕ ਦੇ। ਇਹ ਬੇਹੱਦ ਡੇਂਜਰਸ ਜਿਹੜਾ ਜੀ ਉਹ ਪਾਸੇ ਨੂੰ ਆ। ਇਉਂ ਲੱਗਦਾ ਜੀ ਕਿ ਕੀ ਇਹ ਲੋਕ ਇੱਕ ਦੂਜੇ ਨੂੰ ਆਪ ਹੀ ਮਾਰ ਲੈਣਗੇ। ਬਿਲਕੁਲ ਜੀ, ਕਲਚਰ ਹੀ ਚੇਂਜ ਕਰ ਦਿੱਤਾ। ਤੇ ਅੱਗੇ ਸ਼ਹੀਨ ਬਾਗ ਦੀ ਗੱਲ ਕਰਦੇ ਹਾਂ। ਉੱਥੇ ਅੰਦੋਲਨਕਾਰੀਆਂ ਨੂੰ ਮਨਾਉਣ ਦੇ ਯਤਨ, ਪਰ ਜਿਹੜੇ ਅੰਦੋਲਨਕਾਰੀ ਆ ਉਹਨਾਂ ਨੇ ਆਪਣੀਆਂ ਦਲੀਲਾਂ ਰਾਹੀਂ ਨਿਰੁੱਤਰ ਕਰ ਦਿੱਤੇ ਜਿਹੜੇ ਸਾਲਸੀ ਆਏ ਆ। ਬਿਲਕੁਲ ਜੀ, ਉੱਥੇ ਸਾਲਸੀ ਜਿਹੜੇ ਜੀ ਉਹ ਲਗਾਤਾਰ ਗੱਲਬਾਤ ਜਿਹੜੀ ਆ ਉਹ ਕਰ ਰਹੇ ਆ। ਦੂਸਰੇ ਦਿਨ ਜਿਹੜੀ ਜੀ ਇਹ ਗੱਲਬਾਤ ਇਹਨਾਂ ਨੇ ਜਾਰੀ ਰੱਖੀ ਔਰ ਧਰਨਾਕਾਰੀਆਂ ਦੇ ਨਾਲ ਡਾਇਰੈਕਟ ਗੱਲਬਾਤ ਜਿਹੜੀ ਜੀ ਵਕੀਲ ਸੰਜੇ ਹੈਗੜੇ, ਸਾਧਨਾ ਰਾਮਾਚੰਦਰਨ ਨੇ ਮੀਡੀਆ ਦੀ ਹਾਜ਼ਰੀ ਦੇ ਵਿੱਚ ਜਿਹੜੀ ਜੀ ਉਹ ਕੀਤੀ। ਬਾਅਦ ਦੇ ਵਿੱਚ ਮੀਡੀਆ ਨੂੰ ਪਾਸੇ ਵੀ ਜਿਹੜਾ ਜੀ ਉਹ ਕਰਤਾ ਗਿਆ ਕਿ ਉਹਨਾਂ ਨੇ ਇਕੱਲਿਆਂ ਨੇ ਗੱਲ ਜਿਹੜੀ ਆ ਜੀ ਉਹ ਕਰਨੀ ਹੈ। ਜਿਹੜੀ ਗੱਲਬਾਤ ਜਿਹੜਾ ਜੀ ਉਹ ਚੱਲ ਰਹੀ ਹੈ ਔਰ ਜਿਹੜੇ ਰਾਮਾਚੰਦਰਨ ਨੇ ਉਹਨੇ ਆਪਣੀ ਗੱਲਬਾਤ ਇੱਥੋਂ ਸ਼ੁਰੂ ਕੀਤੀ ਕਿ ਆਪ ਨੇ ਬੁਲਾਇਆ, ਹਮ ਚਲੇ ਆਏ ਔਰ ਸੁਪਰੀਮ ਕੋਰਟ ਨੇ ਸੜਕ ਰੋਕਣ ਦੇ ਨਾਲ ਵਧੀ ਸਮੱਸਿਆ ਦੇ ਬਾਰੇ ਦੇ ਵਿੱਚ ਇਹ 2 ਸਾਲ ਸੀ ਜਿਹੜੇ ਜੀ ਉਹ ਨਿਯੁਕਤ ਕੀਤੇ ਆ। ਜਿਹੜੇ ਧਰਨਾਕਾਰੀ ਨੇ ਉੱਥੇ ਬੈਠੇ ਉਹਨਾਂ ਨੂੰ ਇਹਨਾਂ ਦੋਨਾਂ ਨੇ ਇੱਕ ਵਾਰੀ ਫੇਰ ਜਿਹੜਾ ਜੀ ਇਹ ਗੱਲ ਸਮਝਾਈ ਕਿ ਸੁਪਰੀਮ ਕੋਰਟ ਨੇ ਇਹ ਗੱਲ ਜਿਹੜੀ ਆ ਉਹ ਮੰਨੀ ਆ ਕਿ ਤੁਹਾਨੂੰ ਜਿਹੜਾ ਮੁਜ਼ਾਹਰਾ ਕਰਨ ਦਾ, ਤੁਹਾਨੂੰ ਧਰਨਾ ਦੇਣ ਦਾ ਫੁੱਲ ਹੱਕ ਹੈ ਔਰ ਤੁਹਾਡਾ ਇਹ ਫੰਡਾਮੈਂਟਲ ਰਾਈਟ ਹੈ ਜਿਹਨੂੰ ਕੋਈ ਖੋਹ ਨਹੀਂ ਸਕਦਾ। ਪਰ ਉਹਨਾਂ ਨੇ ਇਹ ਕਿਹਾ ਕਿ ਇਹ ਧਰਨਾ ਕਿਸੇ ਦੂਜੀ ਜਗ੍ਹਾ ਦੇ ਉੱਤੇ ਲੈ ਜਾਇਆ ਜਾਵੇ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਨਾ ਸਮਝੋ ਕਿ ਇਹ ਧਰਨਾ ਦੂਜੀ ਜਗ੍ਹਾ ਦੇ ਉੱਤੇ ਜਾਣ ਦੇ ਨਾਲ ਤੁਹਾਡਾ ਅੰਦੋਲਨ ਜਿਹੜਾ ਜੀ ਉਹਦੇ ਉੱਤੇ ਕੋਈ ਅਸਰ ਪਊਗਾ, ਉਹ ਠੰਡਾ ਪੈ ਜਾਊਗਾ। ਇੱਦਾਂ ਦੀ ਕੋਈ ਗੱਲ ਜਿਹੜੀ ਜੀ ਉਹਨਾਂ ਨੇ ਕਿਹਾ ਕਿ ਨਹੀਂ ਆ। ਇੱਕ ਗੱਲ ਜਿਹੜੀ ਸੀਨੀਅਰ ਵਕੀਲ ਹੈਗੜੇ ਨੇ ਅੰਦੋਲਨਕਾਰੀਆਂ ਦੇ ਨਾਲ ਗੱਲਬਾਤ ਕਰਦਿਆਂ ਜਿਹੜੀ ਜੀ ਆਖੀ ਕਿ ਅਸੀਂ ਅਨੇਕਾਂ ਪ੍ਰਧਾਨ ਮੰਤਰੀ ਆਉਂਦੇ ਤੇ ਜਾਂਦੇ ਵੇਖੇ ਆ। ਕੋਈ ਵੀ ਸੱਤਾ ਦੇ ਵਿੱਚ ਆਉਂਦਾ, ਦੇਸ਼ ਨੂੰ ਚਲਾਉਂਦਾ, ਕਈ ਮੌਕਿਆਂ ਦੇ ਉੱਤੇ ਕੋਈ ਠੀਕ ਹੋ ਸਕਦਾ, ਕਈ ਵਾਰੀ ਕੋਈ ਗਲਤ ਵੀ ਹੋ ਸਕਦਾ। ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਸਾਰਾ ਦੇਸ਼ ਤੇ ਪ੍ਰਧਾਨ ਮੰਤਰੀ ਵੀ ਸੁਣ ਰਿਹਾ ਕਿ ਮੁਜ਼ਾਹਰਾਕਾਰੀਆਂ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਰਾਮਾਚੰਦਰਨ ਨੇ ਇਹ ਗੱਲ ਕਹੀ ਕਿ ਉਹ ਉਸ ਦਿਨ ਦੀ ਉਡੀਕ ਦੇ ਵਿੱਚ ਹੈ ਜਦੋਂ ਦੇਸ਼ ਦਾ ਮਾਹੌਲ ਬਦਲੇਗਾ। ਇੱਥੇ ਇੱਕ ਬਜ਼ੁਰਗ ਨੇ ਇਹ ਗੱਲ ਕਹੀ ਕਿ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡੌਰ ਭੌਰਾ ਹੋਇਆ ਪਿਆ। ਉਹਨੇ ਇਹ ਕਿਹਾ ਕਿ ਸਾਨੂੰ ਬਚਾਓ। ਇੱਕ ਅੰਦੋਲਨਕਾਰੀ ਨੇ ਇਹ ਗੱਲ ਕਹੀ ਕਿ ਉਹਨੇ ਦੇਸ਼ ਦਾ ਕੌਮੀ ਝੰਡਾ ਆਪਣੇ ਸਾਈਕਲ ਦੇ ਉੱਤੇ ਲਾ ਰੱਖਿਆ, ਉਹ ਭਾਰਤ ਦੇਸ਼ ਨੂੰ ਪਿਆਰ ਕਰਦਾ ਹੈ, ਉਹਨੂੰ ਦੇਸ਼ ਦੇ ਗੱਦਾਰ ਕਹਿਣਾ ਬੰਦ ਕੀਤਾ ਜਾਵੇ। ਉਹਦੀ ਧੀ ਨੇ ਪੱਤਰਕਾਰਾਂ ਨੂੰ ਇਹ ਕਿਹਾ ਜੀ ਕਿ ਉਹ ਇੱਕ ਖੂਬਸੂਰਤ ਭਾਰਤ ਦਾ ਸੁਪਨਾ ਜਿਹੜਾ ਜੀ ਉਹ ਵੇਖਦੀ ਹੈ। 2 ਬੱਚੀਆਂ ਜਿਨ੍ਹਾਂ ਦੇ ਵਿੱਚੋਂ ਇੱਕ JNU ਸਟੂਡੈਂਟ ਸੀ, ਇੱਕ ਦੂਸਰੀ ਯੂਨੀਵਰਸਿਟੀ ਦੀ ਸਟੂਡੈਂਟ ਸੀ, ਉਹਨਾਂ ਨੇ ਜਿਹੜਾ ਜੀ ਨਿਰੁੱਤਰ ਕਰ ਦਿੱਤਾ ਇਹ ਕਹਿ ਕੇ ਕਿ ਸਾਨੂੰ ਇਹ ਦੱਸੋ ਕਿ ਅਸੀਂ ਇਸ ਮੁਲਕ ਦੇ ਨਾਗਰਿਕ ਹੈਗੇ ਆ, ਅਸੀਂ ਤਾਂ ਸੰਵਿਧਾਨ ਦਾ ਸਤਿਕਾਰ ਕਰਨ ਵਾਲੇ ਲੋਕ ਆ, ਫਿਰ ਸਾਨੂੰ ਦੇਸ਼ ਦੇ ਗਦਾਰ, ਸਾਨੂੰ ਅੱਤਵਾਦੀ ਕਹਿਣ ਵਾਲੇ ਜਿਹੜੇ ਆ ਜੀ ਉਹਨਾਂ ਦੇ ਮੂੰਹ ਸੁਪਰੀਮ ਕੋਰਟ ਤੇ ਤੁਸੀਂ ਬੰਦ ਕਿਉਂ ਨਹੀਂ ਕਰਦੇ। ਜਿਹੜੇ ਇਹ ਸਾਲਸੀ ਆਏ ਸੀ ਉਹ ਇਸ ਗੱਲੋਂ ਉਹਨਾਂ ਨੇ ਇਹ ਗੱਲ ਜਿਹੜੀ ਦੀ ਆਖੀ ਕਿ ਇਹ ਲੋਕ ਕਾਨੂੰਨ ਦੇ, ਸੰਵਿਧਾਨ ਦੇ ਕਿੰਨੇ ਜਾਣੂ ਨੇ, ਇਹਨਾਂ ਨੂੰ ਮਿਲਣ ਤੋਂ ਪਹਿਲਾਂ ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ। ਅਜੇ ਮਾਮਲਾ ਜਿਹੜਾ ਜੀ ਕਿਸੇ ਤਣ ਪੱਤਣ ਲੱਗਾ ਨੀਗਾ। ਜਿਹੜੇ ਧਰਨਾਕਾਰੀ ਨੇ ਉਹ ਇਸ ਗੱਲ ਦੇ ਉੱਤੇ ਬਜਿੱਦ ਨੇ ਕਿ ਜਿੰਨੀ ਦੇਰ ਤੱਕ CAA, NRC, NPR ਵਾਪਸ ਨਹੀਂ ਲਏ ਜਾਂਦੇ ਅਸੀਂ ਆਪਣਾ ਧਰਨਾ ਨਹੀਂ ਚੁੱਕਣਾ। ਜੀ ਬਹੁਤ ਕੁਝ ਹੋਊਗਾ ਜੀ। ਤੇ ਅੱਗੇ ਗੱਲ ਕਰਦੇ ਇੱਕ SHO ਫੜਿਆ ਗਿਆ ਸੀਗਾ ਡਰੱਗ ਦੇ ਨਾਲ। ਆਸ ਤੇ ਬੜੀ ਆ ਬਹੁਤ ਕੁਝ ਨਿਕਲੂਗਾ ਪਰ ਅਖੀਰ ਦੇ ਵਿੱਚ ਫੇਰ ਦੱਬ ਲਿਆ ਜਾਂਦਾ ਹੈ। ਦੇਖੋ ਇਹ ਮਾਮਲਾ ਐਕਚੁਅਲੀ ਜਿਹੜਾ ਤੁਹਾਨੂੰ ਜੇ ਯਾਦ ਹੋਵੇ ਤੇ ਜਿਹੜਾ ਇੱਕ ਇੰਸਪੈਕਟਰ ਫੜਿਆ ਸੀਗਾ, STF ਨਹੀਂ ਫੜਿਆ ਸੀਗਾ ਉਹਨੂੰ, ਔਰ ਉਹ ਤਾਰਾਂ ਬੜੀ ਦੂਰ ਤੱਕ ਜਿਹੜੀਆਂ ਦੀ ਉਹ ਚਲੇ ਗਈਆਂ ਸੀ। ਫਿਰ ਉਹਦੀ ਜਾਂਚ ਇੱਕ SSP ਤੱਕ ਪਹੁੰਚ ਗਈ। SSP ਤੋਂ ਬਾਅਦ ਜਾਂਚ ਜਿਹੜੀ ਸੀ ਉਹ ਵੱਡੀਆਂ ਥਾਵਾਂ ਤੱਕ ਪਹੁੰਚ ਗਈ। ਫਿਰ ਉਸ ਜਾਂਚ ਨੂੰ ਨੱਪ ਦਿੱਤਾ ਗਿਆ, ਉਸ ਜਾਂਚ ਨੂੰ ਜਿਹੜਾ ਸੀ ਉਹ ਠੱਪ ਕਰ ਦਿੱਤਾ ਗਿਆ। ਹਰਪ੍ਰੀਤ ਸਿੰਘ ਹੋਰਾਂ ਨੂੰ ਉਦੋਂ ਲਾਂਭੇ ਕਰ ਦਿੱਤਾ ਗਿਆ STF ਦੇ ਮੁਖੀ ਵਜੋਂ। ਮੁੜ ਕੇ STF ਦੇ ਮੁਖੀ ਦੇ ਤੌਰ ਦੇ ਉੱਤੇ ਹਰਪ੍ਰੀਤ ਸਿੰਘ ਸਿੱਧੂ ਹੋਰੀ ਫੇਰ ਵਾਪਸ ਆਏ। STF ਫੇਰ ਇਹਨਾਂ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਹੈ। ਅੰਮ੍ਰਿਤਸਰ ਵਾਲੀ 1000 ਕਰੋੜ ਰੁਪਏ ਦੀ ਡਰੱਗ ਫੜਨ ਵਾਲੇ ਮਾਮਲੇ ਦੇ ਵਿੱਚ, ਔਰ ਜਿਹੜਾ ਇਹ ਪੁਲਿਸ ਵਾਲਾ ਜਿਹੜਾ SHO ਫੜਿਆ ਗਿਆ ਇਸ ਮਾਮਲੇ ਦੇ ਉੱਤੇ।
ਇਹ ਕਿਹਾ ਜਾ ਰਿਹਾ ਕਿ ਐਸਟੀਐਫ ਜਿਹੜੀ ਹੈ ਜੀ ਉਹ ਅਜੇ ਆਪਣਾ ਮੂੰਹ ਖੋਲ ਨਹੀਂ ਰਹੀ ਜੀ। 5 ਦਿਨਾਂ ਦਾ ਪੁਲਿਸ ਰਿਮਾਂਡ ਇਹਦਾ ਦਿੱਤਾ ਗਿਆ, ਜਿਹੜਾ SHO ਅਮਨਦੀਪ ਸਿੰਘ ਜਿਹੜਾ ਕਿ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਜਿਹੜਾ ਦੀ ਉਹ ਨੌਕਰੀ ਕਰਦਾ ਸੀਗਾ। ਇਹਦੇ ਵਿੱਚ ਬਹੁਤ ਸਾਰੇ ਅਹਿਮ ਖੁਲਾਸੇ ਕਰਨ ਦੀ ਤਿਆਰੀ ਦੇ ਵਿੱਚ ਹੈ STF। ਹੁਣ ਇਹ ਖੁਲਾਸੇ ਕੀ ਹੋ ਸਕਦੇ ਆ, ਇਹਦੇ ਉੱਤੇ ਨਿਗਾਹ ਜਿਹੜੀ ਜੀ ਉਹ ਲੱਗੀ ਹੋਈ ਹੈ। ਲੁਧਿਆਣਾ ਪੁਲਿਸ ਦੇ ਕਈ ਅਧਿਕਾਰੀ, ਬਲਕਿ ਇਹ ਵੀ ਕਿਹਾ ਜਾ ਰਿਹਾ ਕਿ ਕਈ ਉੱਚ ਅਧਿਕਾਰੀ STF ਦੀ ਰਡਾਰ ਦੇ ਉੱਤੇ ਨੇ। SHO ਤੋਂ ਜਿਹੜੀ ਜਾਣਕਾਰੀ ਮਿਲ ਰਹੀ ਆ, ਬੇਸ਼ੱਕ ਉਹਦੇ ਵਾਸਤੇ STF ਅਜੇ ਜਿਹੜਾ ਆਫੀਸ਼ੀਅਲੀ ਤੌਰ ਦੇ ਉੱਤੇ ਕੁਝ ਨਹੀਂ ਜਿਹੜਾ ਜੀ ਇਹ ਕਹਿ ਰਹੇ, ਇਹੀ ਕਹੀ ਜਾ ਰਿਹਾ ਕਿ ਇਹਦੀ ਜਾਂਚ ਜਿਹੜੀ ਹੈ ਜੀ ਉਹ ਜਾਰੀ ਆ। STF ਦੀ ਟੀਮ ਮੁਅੱਤਲ ਹੈੱਡ ਕਾਂਸਟੇਬਲ ਬਲਵੀਰ ਸਿੰਘ ਤੋਂ ਵੀ ਇਹਦੇ ਮਾਮਲੇ 'ਚ ਪੁੱਛਗਿੱਛ ਜਿਹੜੀ ਜੀ ਉਹ ਕਰ ਰਹੀ ਹੈ, ਤਾਂ ਕਿ ਇਹ ਪਤਾ ਲੱਗ ਸਕੇ ਕਿ ਅਮਨਦੀਪ ਸਿੰਘ ਤੋਂ ਇਲਾਵਾ ਕਿਹੜੇ ਅਧਿਕਾਰੀਆਂ ਦੇ ਨਾਲ ਜਿਹੜਾ ਜੀ ਉਹਦੇ ਸਬੰਧ ਸੀਗੇ। ਦੂਜੀ ਇਹਦੇ 'ਚ ਇੱਕ ਅਹਿਮ ਗੱਲ ਹੋਰ ਸਾਹਮਣੇ ਆਈ ਜੀ ਕਿ ਅਮਨਦੀਪ ਸਿੰਘ ਗਿੱਲ ਜਿਹੜਾ ਉਹਦਾ ਡੋਪ ਟੈਸਟ ਕਰਵਾਇਆ ਗਿਆ, ਔਰ ਇਹ ਵੀ ਪਤਾ ਲੱਗਾ ਕਿ ਇਹ ਡੋਪ ਟੈਸਟ ਜਿਹੜਾ ਜੀ ਉਹ ਨੈਗੇਟਿਵ ਆਇਆ, ਭਾਵ ਕਿ ਉਹ ਨਸ਼ੇੜੀ ਆ, ਉਹ ਵੀ ਚਿੱਟੇ ਦਾ ਜਿਹੜਾ ਜੀ ਉਹ ਵਰਤੋਂ ਕਰਦਾ ਅਮਨਦੀਪ ਸਿੰਘ। ਔਰ ਇਹਦਾ ਇੱਕ ਅਹਿਮ ਪੱਖ ਇਹ ਆ ਕਿ ਇਹ ਠੀਕ ਉਸੇ ਤਰੀਕੇ ਦਾ ਹੈ ਜਿਹੋ ਜਿਹਾ ਉਹ ਇੰਸਪੈਕਟਰ ਜਿਹੜਾ ਜੀ ਉਹ ਪਹਿਲਾਂ ਫੜਿਆ ਗਿਆ ਸੀਗਾ। ਉਹ ਇੰਸਪੈਕਟਰ ਨਹੀਂ ਸੀਗਾ, ਪਰ ਇੰਸਪੈਕਟਰ ਰੈਂਕ ਉਹਨੂੰ ਇੱਕ SSP ਨੇ ਦਿੱਤਾ ਹੋਇਆ ਸੀ ਆਪਣੇ ਜਿਹੜਾ ਜੀ ਉਹ ਤੌਰ ਦੇ ਉੱਤੇ। ਇਹਦੇ ਵਿੱਚ ਵੀ ਉਸ ਤਰ੍ਹਾਂ ਦੀ ਇੱਕ ਜਿਹੜੀ ਕਹਾਣੀ ਆ ਉਹ ਇਹ ਆ ਕਿ ਇਹ ਵੀ ਜਿਹੜਾ ਜੀ ਉਹ ਫੜਦਾ ਡਰੱਗ ਵਾਲਿਆਂ ਨੂੰ, ਔਰ ਉਹਨਾਂ ਤੋਂ ਫੜ ਕੇ ਪੈਸੇ ਲੈ ਕੇ ਉਹਨਾਂ ਨੂੰ ਛੱਡ ਦਿੰਦਾ ਸੀ। ਜਿਹੜੀ ਡਰੱਗ ਉਹਨਾਂ ਤੋਂ ਫੜੀ ਜਾਂਦੀ ਸੀ ਉਹ ਡਰੱਗ ਇਹ ਅੱਗੇ ਵੇਚਦਾ ਸੀਗਾ ਜੀ। ਮਤਲਬ ਕਿ ਦੋ ਪਾਸਿਆਂ ਤੋਂ ਇਹ ਪੈਸੇ ਜਿਹੜਾ ਜੀ ਬਣਾ ਰਿਹਾ ਸੀ ਪੁਲਿਸ ਦੇ ਅੰਦਰ ਇਸ ਡਰੱਗ ਵਾਲੇ ਮਾਮਲੇ ਦੇ, ਕਿਉਂਕਿ ਪਹਿਲਾ ਮਾਮਲਾ ਨਿਗਾ ਤਰਨਤਾਰਨ ਦੇ ਵਿੱਚ 10 ਦੇ ਕਰੀਬ ਜਿਹੜੇ ਜੀ ਉਹ ਪੁਲਿਸ ਵਾਲੇ ਨਸ਼ੇੜੀ ਨਿਕਲੇ ਸੀ, ਸਭ ਨੂੰ ਜਿਹੜਾ ਜੀ ਉਹ ਪਤਾ। ਔਰ ਕਈ ਪੁਲਿਸ ਵਾਲੇ ਇੱਥੇ ਪਟਿਆਲੇ ਡਿਸਟ੍ਰਿਕਟ ਦੇ ਵਿੱਚ ਤਕਰੀਬਨ ਹੁਣ ਤੱਕ 10 ਜਿਹੜੇ ਨੇ ਉਸ ਇਸੇ ਤਰੀਕੇ ਨਾਲ ਜਿਹੜਾ ਜੀ ਉਹ ਮੁਅੱਤਲ ਕੀਤੇ ਜਾ ਚੁੱਕੇ ਨੇ ਜੀ, ਈਵਨ ਬਰਖਾਸਤ ਕੀਤੇ ਜਾ ਚੁੱਕੇ ਨੇ, ਮੁਅੱਤਲ ਨਹੀਂ ਬਰਖਾਸਤ ਕੀਤੇ ਜਾ ਚੁੱਕੇ ਨੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਹੀ। ਤੋ ਪੁਲਿਸ ਦੇ ਵਿੱਚ ਪਹਿਲਾਂ ਕਾਲੀਆਂ ਭੇਡਾਂ ਜਿਹੜੀਆਂ ਜੀ ਉਹ ਕਹੀਆਂ ਜਾਂਦੀਆਂ ਹੁੰਦੀਆਂ ਸੀ, ਹੁਣ ਤਾਂ ਆ ਕਿ ਜਿਹੜੀਆਂ ਚਿੱਟੀਆਂ ਲੱਭ ਲਈਆਂ ਜਾਣ ਤੋਂ ਸੌਖੀਆਂ ਨੇ, ਕਿਉਂਕਿ ਬਹੁਤੀਆਂ ਇਸ ਹਿਸਾਬ ਦੇ ਨਾਲ ਕਾਲੀਆਂ ਦਿਸ ਰਹੀਆਂ ਨੇ। ਹੁਣ ਸਭ ਤੋਂ ਅਹਿਮ ਗੱਲ ਜਿਹੜੀ ਇਹ ਰਹੂਗੀ ਕਿ STF ਜਿਹੜੀ ਹੈ ਜੀ ਉਹ ਕਿਸ ਲੈਵਲ ਤੱਕ ਖੁਲਾਸੇ ਕਰ ਸਕਦੀ ਹੈ। ਪਰ ਇਹਨੂੰ ਲੈ ਕੇ ਕਨਸੂਆਂ ਬਹੁਤ ਵੱਡੀਆਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ ਕਿ ਕੁਝ ਵੱਡੇ ਨਾਮ ਜਿਹੜੇ ਅਫਸਰਾਂ ਦੇ ਇਸ ਮਾਮਲੇ 'ਚ ਆ ਸਕਦੇ ਹਨ। ਬਿਲਕੁਲ ਜੀ, ਉਹਨਾਂ ਤੋਂ ਬਿਨਾਂ ਤੇ ਕੰਮ ਹੋ ਵੀ ਨਹੀਂ ਸਕਦੇ। ਤੇ ਅੱਗੇ ਸੁਖਦੇਵ ਸਿੰਘ ਢੀਂਡਸਾ ਦੀ ਜੇ ਗੱਲ ਕਰੀਏ, ਉਸ ਦੀ 23 ਤਰੀਕ ਨੂੰ ਹੋਣ ਵਾਲੀ ਜੋ ਰੈਲੀ ਆ ਉਸ ਦੇ ਵਿੱਚ ਉਹ SGP ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਉਸ ਉਭਾਰੀ ਜਾ ਰਹੇ ਆ। ਬਿਲਕੁਲ ਜੀ, ਐਕਚੁਅਲੀ ਜਿਹੜਾ ਜ਼ੋਰ ਹੈ ਇਸ ਵੇਲੇ ਪੂਰਾ ਲੱਗਿਆ ਹੋਇਆ ਜੀ ਜਿਹੜੇ ਢੀਂਡਸਾ ਧੜੇ ਦਾ, ਕਿ ਜਿਹੜੀ 23 ਤਰੀਕ ਰੈਲੀ ਆ ਤੇ ਸੰਗਰੂਰ ਦੇ ਵਿੱਚ ਕੀਤੀ ਜਾਣੀ, ਉਹਦੇ ਵਿੱਚ ਕਿੰਨੇ ਕੁ ਲੋਕ ਜਿਹੜੇ ਆ ਜੀ ਉਹ ਸ਼ਾਮਲ ਹੁੰਦੇ ਆ। ਵੈਸੇ ਲੋਕਾਂ ਦੇ ਇਕੱਠ ਦੇ ਪੱਖੋਂ ਜਿਹੜੀ ਹੈ ਜੀ ਇਹ ਰੈਲੀ ਕਾਮਯਾਬ ਹੋਣ ਦੇ ਆਸਾਰ ਕਾਫੀ ਹੱਦ ਤੱਕ ਹੈਗੇ ਆ, ਕਿਉਂਕਿ ਢੀਂਡਸਾ ਪਰਿਵਾਰ ਦਾ ਸੰਗਰੂਰ ਬਰਨਾਲਾ ਦੇ ਵਿੱਚ ਵੱਡਾ ਆਧਾਰ ਹੈ। ਪਿਛਲੇ ਕਈ ਸਾਲਾਂ ਤੋਂ, ਬਲਕਿ ਜੇ ਤੁਸੀਂ ਇਹ ਕਹਿ ਲਓ ਕਿ 1.5 ਦਹਾਕੇ ਤੋਂ 2 ਦਹਾਕਿਆਂ ਤੋਂ ਇੱਥੇ ਢੀਂਡਸਾ ਪਰਿਵਾਰ ਜਿਹੜਾ ਜੀ ਉਹ ਕਾਬਜ਼ ਰਿਹਾ। ਕੋਈ ਹੋਰ ਨੇਤਾ ਤਾਂ ਉੱਠਿਆ ਨਹੀਂ, ਨਾ ਉੱਠਣ ਦਿੱਤਾ, ਇਸ ਕਰਕੇ ਉਹਨਾਂ ਦਾ ਆਧਾਰ ਤਾਂ ਹੈਗਾ। ਔਰ ਸੰਗਰੂਰ ਬਰਨਾਲਾ ਜ਼ਿਲ੍ਹਿਆਂ ਦੇ ਵਿੱਚ ਅਕਾਲੀ ਦਲ ਬਾਦਲ ਦਾ ਤਕਰੀਬਨ ਸਫਾਇਆ ਜਿਹੜਾ ਜੀ ਇੱਥੇ ਕਰ ਦਿੱਤਾ ਢੀਂਡਸਾ ਪਰਿਵਾਰ ਨੇ। ਹੁਣ ਬਹੁਤੀ ਨਿਗਾਹ ਜਿਹੜੀ ਜੀ ਉਹ 23 ਤਰੀਕ ਦੀ ਰੈਲੀ ਦੇ ਉੱਤੇ ਜਿਹੜੀ ਜੀ ਉਹ ਹੈ। ਪਰਮਿੰਦਰ ਸਿੰਘ ਢੀਂਡਸਾ ਜਿਹੜੇ ਨੇ ਜੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਪੰਥਕ ਆਗੂ ਨੇ ਉਹ ਇਸ ਰੈਲੀ ਦੇ ਵਿੱਚ ਪਹੁੰਚਣ, ਉਹਨਾਂ ਨੂੰ ਪਹੁੰਚਣ ਦਾ ਉਚੇਚੇ ਤੌਰ ਦੇ ਉੱਤੇ ਸੱਦਾ ਵੀ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਤੋਂ ਜਿਹੜਾ ਜੀ ਕਬਜ਼ਾ ਬਾਦਲ ਪਰਿਵਾਰ ਦਾ ਛੁਡਾਇਆ ਜਾਵੇ। ਸੰਭਾਵੀ ਰੂਪ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਵਾ ਸਕਦੀ ਹੈ ਕੇਂਦਰ ਦੀ ਸਰਕਾਰ, ਜਿੱਥੇ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਚੰਗੇ ਸਬੰਧ ਕੇਂਦਰ ਦੀ ਸਰਕਾਰ ਦੇ ਨਾਲ ਜਿਹੜਾ ਜੀ ਉਹ ਹੈਗੇ ਆ। ਇਹ ਜਿਹੜੀ ਰੈਲੀ ਆ ਇਹਦੇ ਵਿੱਚ ਅਕਾਲ ਤਖਤ ਤੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਨੂੰ ਵੀ ਜਿਹੜਾ ਜੀ ਉਹ ਸੱਦਾ ਦਿੱਤਾ ਗਿਆ। ਇੱਥੇ ਆਉਂਦੇ ਆ ਜਾਂ ਨਹੀਂ ਉਹ ਬਾਅਦ ਵਾਲੀ ਗੱਲ ਹੈ। ਇਹਦੇ ਵਿੱਚ ਜਿਹੜੇ ਬਾਕੀ ਆਗੂ ਨੇ ਜਿਨ੍ਹਾਂ 'ਚ ਟਕਸਾਲੀ ਅਕਾਲੀ ਦਲ ਵਾਲੇ ਸ਼ਾਮਲ ਨੇ ਉਹਨਾਂ ਨੂੰ ਸੱਦਾ ਦਿੱਤਾ ਗਿਆ। ਅਕਾਲੀ ਦਲ 19-20 ਜਿਹੜਾ ਜੀ ਉਹਦੇ ਜਿਹੜੇ ਜੀ ਉਹਨਾਂ ਨੂੰ ਸੱਦਾ ਦਿੱਤਾ ਗਿਆ।
HS ਫੂਲਕਾ ਹੋਰਾਂ ਨੂੰ ਇਹਦੇ ਵਿੱਚ ਜਿਹੜਾ ਜੀ ਉਹ ਸੱਦਾ ਦਿੱਤਾ ਗਿਆ ਔਰ ਇਹ ਆਖਿਆ ਗਿਆ ਕਿ ਉਹ ਇਸ ਰੈਲੀ ਦੇ ਵਿੱਚ ਆ ਕੇ ਸੰਬੋਧਨ ਕਰਨ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਜੀ ਉਹਦੇ ਉੱਤੇ ਜਿਹੜਾ ਕਬਜ਼ਾ ਆ ਉਹ ਛੁਡਵਾਇਆ ਜਾਵੇ। ਹੁਣ ਸਵਾਲ ਜਿਹੜਾ ਜੀ ਕਿਉਂਕਿ ਇਹ ਇਸ ਕਰਕੇ ਬੜਾ ਅਹਿਮ ਹੈ ਕਿ ਸਮਝਿਆ ਜਾਂਦਾ ਹੈ ਕਿ ਜਿਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਉਹਦਾ ਅਕਾਲੀ ਦਲ ਦੇ ਉੱਤੇ ਜਿਹੜਾ ਜੀ ਉਹ ਕਬਜ਼ਾ ਮੰਨ ਲਿਆ ਜਾਂਦਾ। ਜੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਇਸ ਸਟ੍ਰੈਟਜੀ ਨੂੰ ਮੰਨੀਏ ਤੇ ਕੇਂਦਰ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਸਬੰਧ ਤੇ ਵੱਧ ਰਹੇ ਜਿਹੜੇ ਜੀ ਉਹ ਸਬੰਧ ਹੈ ਉਹਨੂੰ ਮੰਨੀਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਬਾਦਲ ਦਲ ਨੂੰ ਜਿਹੜਾ ਜੀ ਉਹ ਵੱਡਾ ਝਟਕਾ ਲੱਗੂਗਾ। ਮਿਡ ਜਿਹੜਾ ਜੀ ਇਸ ਈਅਰ ਦੇ ਜਿਹੜੀਆਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਸੰਭਾਵੀ ਰੂਪ ਦੇ ਵਿੱਚ ਹੋ ਸਕਦੀਆਂ ਨੇ। ਇਹ ਲਗਭਗ ਜਿਹੜੀਆਂ ਜੀ ਉਹ ਤੈਅ ਮੰਨੀਆਂ ਜਾ ਰਹੀਆਂ ਨੇ ਤੇ ਉਸ ਤੋਂ ਬਾਅਦ ਜੇ ਉੱਥੋਂ ਕਬਜ਼ਾ ਜਿਹੜਾ ਜੀ ਉਹ ਛੁੱਟਦਾ ਤੇ ਫਿਰ ਬਹੁਤਾ ਕੁਝ ਜਿਹੜਾ ਜੀ ਉਹ ਬਾਦਲ ਪਰਿਵਾਰ ਦੇ ਵਾਸਤੇ ਸੁਖਾਵਾਂ ਨਹੀਂ ਰਹਿ ਜਾਊਗਾ। ਜੀ ਜੀ ਬਿਲਕੁਲ, ਉਹਨਾਂ ਲਈ ਵੀ ਸਿਖਾਵਾਂ ਨਹੀਂ ਰਹੂਗਾ, ਅੱਗੇ ਵੀ ਖਤਰਨਾਕ ਸੀ ਤੇ ਹੁਣ ਹੋਰ ਆਉਣ ਵਾਲੇ ਟਾਈਮ ਦੇ ਵਿੱਚ ਜ਼ਿਆਦਾ ਹੀ ਖਤਰਨਾਕ ਹੋਊਗਾ ਸਿੱਖਾਂ ਦੇ ਲਈ। ਤੇ ਅੱਗੇ ਗੱਲ ਕਰਦੇ ਹਾਂ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਦੀ। ਇਹਨਾਂ ਦਾ ਕਾਟੋ ਕਲੇਸ਼ ਅੰਦਰ ਪਿਆ ਹੀ ਰਹਿੰਦਾ, ਇੱਕ ਦੂਜੇ ਨੂੰ ਖੂੰਜੇ ਲਾਉਂਦੇ ਰਹਿੰਦੇ ਆ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਫਿਰ ਮੁੱਖ ਮੰਤਰੀ ਤੇ ਨਿਸ਼ਾਨਾ ਲਾਇਆ। ਦੇਖੋ, ਮੁੱਖ ਮੰਤਰੀ ਤੇ ਨਿਸ਼ਾਨੇ ਤਾਂ ਇਸ ਵੇਲੇ ਚਫੇਰਿਓਂ ਜਿਹੜੇ ਜੀ ਉਹ ਲੱਗ ਰਹੇ ਆ। ਜਿਹੜੇ ਹੈ ਜੀ ਪ੍ਰਗਟ ਸਿੰਘ ਹੋਰਾਂ ਦੀ ਜਿਹੜੀ ਚਿੱਠੀ ਆ ਉਹਨੂੰ ਖਾਸ ਤੌਰ ਦੇ ਉੱਤੇ ਜਿੱਡੀ ਵੱਡੀ ਤਵੱਜੋ ਜਿਹੜੀ ਉਹ ਦਿੱਤੀ ਜਾ ਰਹੀ ਆ ਉਹ ਬੜੀ ਅਹਿਮ ਹੈ ਕਿਉਂਕਿ ਉਹਦੇ ਵਿੱਚ ਜਿਹੜੇ ਪੁਆਇੰਟ ਉਠਾਏ ਆ ਉਹ ਬੜੇ ਅਹਿਮ ਪੁਆਇੰਟ ਜਿਹੜੇ ਜੀ ਉਹ ਉਠਾਏ ਨੇ, ਉਹਨੇ ਰੇਜ਼ ਕੀਤੇ ਨੇ। ਨਾ ਸਿਰਫ ਚਿੱਠੀ ਦੇ ਵਿੱਚ ਰੇਜ਼ ਕੀਤੇ ਬਲਕਿ ਜਿਹੜੀ 1-to-1 ਮੀਟਿੰਗ ਹੋਈ ਆ ਉੱਥੇ ਵੀ ਉਹਨਾਂ ਨੇ ਇਹ ਜਿਹੜੇ ਪੁਆਇੰਟ ਆ ਉਹ ਉਠਾਏ ਨੇ। ਤੇ ਜਦੋਂ ਇਹ ਪੁਆਇੰਟ ਉੱਠ ਰਹੇ ਆ ਤੇ ਬਾਕੀ ਵੀ ਜਿਹੜੇ ਜੀ ਉਹ ਪਿੱਛੇ ਕਿਉਂ ਰਹਿਣ। ਪ੍ਰਤਾਪ ਸਿੰਘ ਬਾਜਵਾ ਹੋਰੀ ਵੀ ਜਿਹੜਾ ਪਹਿਲਾਂ ਵੀ ਜਿਹੜਾ ਜੀ ਇਸੇ ਤਰ੍ਹਾਂ ਪੁਆਇੰਟ ਉਠਾਉਂਦੇ ਜਿਹੜਾ ਜੀ ਉਹ ਰਹੇ ਆ, ਚਿੱਠੀਆਂ ਉਹਨਾਂ ਨੇ ਵੀ ਜਿਹੜਾ ਜੀ ਉਹ ਲਿਖੀਆਂ। ਪਰ ਜਿੱਡਾ ਵੱਡਾ ਅਸਰ ਚਿੱਠੀ ਦਾ ਇਹ ਜਿਹੜਾ ਜੀ ਪ੍ਰਗਟ ਸਿੰਘ ਹੋਰਾਂ ਵਾਲਾ ਪੈ ਰਿਹਾ, ਇਹਨਾਂ ਪਹਿਲਾਂ ਜਿਹੜਾ ਜੀ ਉਹ ਘੱਟ ਪਿਆ। ਹੁਣ ਪ੍ਰਤਾਪ ਸਿੰਘ ਬਾਜਵਾ ਹੋਰੀ ਫੇਰ ਜਿਹੜਾ ਜੀ ਉਹ ਬੋਲੇ ਆ ਔਰ ਉਹਨਾਂ ਨੇ ਇਹ ਗੱਲ ਜਿਹੜੀ ਆ ਜੀ ਆਖੀ ਆ ਕਿ ਅਜੋਕੇ ਸਮੇਂ ਦੇ ਵਿੱਚ ਲੋਕ ਬੜੀ ਅਹਿਮ ਉਹਨਾਂ ਨੇ ਟਿੱਪਣੀਆਂ ਇਹ ਕੀਤੀਆਂ ਨੇ ਪਟਿਆਲੇ ਦੇ ਵਿੱਚ ਆ ਕੇ ਜਿਹੜੀਆਂ ਜੀ ਉਹ ਕੀਤੀ ਔਰ ਇਹ ਕਿਹਾ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਰਵਾਇਤੀ ਪਾਰਟੀਆਂ ਨੂੰ ਪਸੰਦ ਨਹੀਂ ਕਰਦੇ। ਉਹਨਾਂ ਕਿਹਾ ਕਿ ਹਾਲਤ ਇਹ ਬਣ ਗਿਆ ਕਿ ਹੁਣ ਤਾਂ ਕੰਮ ਕਰਨ ਵਾਲਿਆਂ ਦੇ ਪੈਰ ਜਿਹੜਾ ਜੀ ਉਹ ਲੱਗਿਆ ਕਰਨਗੇ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਬਿਹਤਰ ਤਸਵੀਰ ਲਈ ਚੰਗੀ ਲੀਡਰਸ਼ਿਪ ਦੀ ਲੋੜ ਆ, ਇਸ ਕਰਕੇ ਗੱਲਾਂ ਦੀ ਥਾਂ ਕੰਮ ਕਰਕੇ ਵਿਖਾਉਣਾ ਪਊਗਾ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਵੇਲੇ ਹਾਲਾਤ ਬਹੁਤ ਮਾੜੇ ਆ, ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੌਕਾ ਨਾ ਸੰਭਾਲਿਆ ਤਾਂ ਪਾਰਟੀ ਨੂੰ ਨੁਕਸਾਨ ਝੱਲਣਾ ਪਊਗਾ। ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹੀ ਕਿ ਮੁੱਖ ਮੰਤਰੀ ਬਿਜਲੀ ਸੰਬੰਧੀ ਵਾਈਟ ਪੇਪਰ ਹੀ ਨਾ ਜਾਰੀ ਕਰੇ ਬਲਕਿ ਬਿਜਲੀ ਸੰਬੰਧੀ ਬਾਦਲਾਂ ਵੱਲੋਂ ਕੀਤੇ ਗਏ ਸਾਰੇ ਸਮਝੌਤੇ ਰੱਦ ਕਰਨ। ਉਹਨਾਂ ਨੇ ਕਿਹਾ ਕਿ ਸਰਕਾਰ ਦੇ ਰਹਿੰਦੇ ਬਾਕੀ 2 ਸਾਲਾਂ ਦੇ ਵਿੱਚ ਗਰੀਬਾਂ, ਛੋਟੇ ਕਿਸਾਨਾਂ ਤੇ ਛੋਟੀ ਸਨਅਤ ਲਈ ਘੱਟੋ ਘੱਟ 3 ਰੁਪਏ ਪਰ ਯੂਨਿਟ ਬਿਜਲੀ ਜਿਹੜੀ ਉਹ ਸਸਤੀ ਕੀਤੀ ਜਾਵੇ। ਇਹ ਵੀ ਕਿਹਾ ਕਿ ਪਾਰਟੀ ਪ੍ਰਧਾਨ ਸੁਨੀਲ ਜਾਖੜ ਤੇ ਪ੍ਰਗਟ ਸਿੰਘ ਵੀ ਜਿਹੜਾ ਜੀ ਇਹ ਉਠਾ ਰਹੇ ਆ ਮਸਲੇ ਔਰ ਹੁਣ ਸਮਾਂ ਆ ਗਿਆ ਕਿ ਪੰਜਾਬ ਦੇ ਬਾਕੀ ਮੰਤਰੀ ਤੇ ਵਿਧਾਇਕ ਵੀ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਦੇ ਵਿੱਚ ਜਿਹੜਾ ਜੀ ਉਹ ਡਟਣ। ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਹਰੇਕ ਮਹੱਲੇ ਦੇ ਵਿੱਚ ਕਲੀਨਿਕ ਸਥਾਪਿਤ ਕੀਤੇ ਜਾਣ, ਲੋਕਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣ, ਸਕੂਲਾਂ ਦੀ ਦਿਸ਼ਾ ਦਸ਼ਾ ਸੁਧਾਰਨ ਦੇ ਉੱਤੇ ਜਿਹੜਾ ਜੀ ਜ਼ੋਰ ਦਿੱਤਾ ਜਾਵੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਹੋਰੀ ਆਮ ਆਦਮੀ ਪਾਰਟੀ ਦੇ ਮੁੱਦੇ ਹੀ ਜਿਹੜੇ ਉਭਾਰ ਰਹੇ ਆ, ਜਿਹੜੀ ਕਿ ਦਿੱਲੀ ਦੇ ਵਿੱਚ ਉਹਨਾਂ ਨੇ ਜਿਹੜਾ ਜੀ ਉਹ ਉਭਾਰੇ ਨੇ ਸਕੂਲਾਂ ਦਾ ਜਾਂ ਮੁਹੱਲਾ ਕਲੀਨਿਕ ਜਿਹੜੇ ਨੇ। ਦੇਖੋ ਇੱਥੇ ਮੁਹੱਲਾ ਕਲੀਨਿਕ ਦੀ ਜਗ੍ਹਾ ਦੇ ਉੱਤੇ ਡਿਸਪੈਂਸਰੀਆਂ ਤਾਂ ਹੈਗੀਆਂ ਨੇ, ਢਾਂਚਾ ਹੈਗਾ ਪੰਜਾਬ ਦੇ ਵਿੱਚ, ਇੱਥੇ ਤਾਂ ਵਿਕਸਿਤ ਕਰਨਾ ਸੌਖਾ ਪਰ ਉਹਦੇ ਵਾਸਤੇ ਇੱਕ ਨੀਤ ਤੇ ਇੱਕ ਨੀਤੀ ਜਿਹੜੀ ਜੀ ਉਹ ਚਾਹੀਦੀ ਆ ਜਿਹੜੀ ਕਿ ਸਿਆਸੀ ਪਾਰਟੀਆਂ ਦੇ ਕੋਲੇ ਹੈ ਨਹੀਂ ਗੀ। ਇੱਕ ਜਿਹੜੀ ਅਹਿਮ ਗੱਲ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹ ਜਿਹੜੀ ਆਖੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਇੱਕ ਵੱਖਰੀ ਹੋਂਦ ਰੱਖਦੇ ਆ ਪਰ ਅੱਜ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਜੇ ਇਹਦੇ ਬਾਵਜੂਦ ਜਿਹੜਾ ਬੰਦਾ ਲੋਕਾਂ ਦੇ ਹੱਕਾਂ ਦੀ ਗੱਲ ਨਹੀਂ ਕਰਦਾ, ਲੋਕਾਂ ਦੇ ਹੱਕ ਦੇ ਵਿੱਚ ਪਹਿਰਾ ਨਹੀਂ ਦਿੰਦਾ ਤੇ ਸ਼ਾਂਤ ਰਹਿੰਦਾ, ਉਹ ਸਹੀ ਮਾਇਨਿਆਂ ਦੇ ਵਿੱਚ ਆਗੂ ਅਖਵਾਉਣ ਦਾ ਹੱਕਦਾਰ ਜਿਹੜਾ ਜੀ ਉਹ ਨਹੀਂ ਗਾ। ਮਤਲਬ ਉਹਨਾਂ ਨੇ ਇੱਕ ਅਹਿਮ ਟਿੱਪਣੀ ਜਿਹੜੀ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਕੀਤੀ ਕਿ ਐਡੀ ਚੁੱਪ ਵੀ ਜਿਹੜੀ ਜੀ ਉਹ ਕਾਹਦੀ ਚੁੱਪ, ਜੇ ਉਹ ਲੋਕ ਨੇਤਾ ਨੇ ਤੇ ਬਾਹਰ ਆਉਣ ਤੇ ਲੋਕਾਂ ਦੇ ਹੱਕ ਦੇ ਵਿੱਚ ਖੜੇ ਹੋਣ ਜਿਹੜੇ ਕਿ ਇਸ ਵੇਲੇ ਬੁਰੇ ਤਰੀਕੇ ਨਾਲ ਮੁਸ਼ਕਲਾਂ 'ਚ ਘਿਰੇ ਹੋਏ। ਜੀ ਬਿਲਕੁਲ। ਤੇ ਅੱਗੇ ਗੱਲ ਕਾਂਗਰਸ ਦੀ ਜੇ ਦੁਬਾਰਾ ਕਰ ਲਈਏ ਤੇ ਇਹਨਾਂ ਦਾ ਅੰਦਰਲਾ ਜਿਹੜਾ ਕਲੇਸ਼ ਆ ਉਹ ਲੀਡਰਸ਼ਿਪ ਨੂੰ ਲੈ ਕੇ ਵਧਿਆ।
ਬਿਲਕੁਲ ਜੀ, ਜਿਹੜੀ ਸਿਖਰਲੀ ਲੀਡਰਸ਼ਿਪ ਦੇ ਬਾਰੇ ਜਿਹੜਾ ਜਾਰੀ ਭੰਬਲ ਭੂਸਾ, ਹੁਣ ਇਹਦੇ ਉੱਤੇ ਪਾਰਟੀ ਦੇ ਨੇਤਾ ਖੁੱਲ੍ਹ ਕੇ ਬੋਲਣ ਜਿਹੜਾ ਜੀ ਉਹ ਲੱਗੇ ਆ। ਸੰਦੀਪ ਦੀਕਸ਼ਤ ਦੇ ਗਾਂਧੀ ਪਰਿਵਾਰ ਤੋਂ ਬਾਹਰ ਦਾ ਲੀਡਰ ਲੱਭਣ 'ਚ ਹੋ ਰਹੀ ਦੇਰੀ ਤੋਂ ਬਾਅਦ ਸ਼ਸ਼ੀ ਥਰੂਰ ਨੇ ਇੱਕ ਸਟੈਪ ਹੋਰ ਗਾਂਹ ਜਾ ਕੇ ਚੋਣਾਂ ਦੇ ਜ਼ਰੀਏ ਨਵਾਂ ਨੇਤਾ ਚੁਣਨ ਦੀ ਮੰਗ ਜਿਹੜੀ ਦੀ ਉਹ ਕੀਤੀ ਹੈ। ਕਾਂਗਰਸ ਨੇ ਲੀਡਰਸ਼ਿਪ ਦੇ ਭੰਬਲ ਭੂਸੇ ਤੇ ਆਪਣੇ ਨੇਤਾਵਾਂ ਦੀ ਇਸ ਬੇਚੈਨੀ ਨੂੰ ਤਵੱਜੋ ਨਾ ਦਿੰਦੇ ਹੋਏ ਆਪਣਾ ਕੰਮ ਕਰਨ ਤੇ ਗਿਆਨ ਦੇਣ ਤੋਂ ਪਰਹੇਜ਼ ਕਰਨ ਦੀ ਨਸੀਹਤ ਦਿੱਤੀ ਹੈ। ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਜਾਰੀ ਕਾਂਗਰਸ ਦਾ ਲੀਡਰਸ਼ਿਪ ਸੰਕਟ ਜਿਹੜਾ ਸੋਨੀਆ ਗਾਂਧੀ ਦੇ ਜਿਹੜਾ ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾਅਦ ਵੀ ਹੱਲ ਹੁੰਦਾ ਨਹੀਂ ਦਿਸ ਰਿਹਾ। ਸ਼ਸ਼ੀ ਥਰੂਰ ਨੇ ਇਹਦੇ ਮੱਦੇਨਜ਼ਰ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਮੁੰਡੇ ਸੰਦੀਪ ਦੀਕਸ਼ਤ ਦੇ ਬਿਆਨ ਦੀ ਹਮਾਇਤ ਕੀਤੀ ਹੈ। ਦੀਕਸ਼ਤ ਨੇ ਇੱਕ ਇੰਟਰਵਿਊ ਦੇ ਵਿੱਚ ਕਾਂਗਰਸ ਜੀ ਇਹ ਗੱਲ ਉਹਨਾਂ ਜਿਹੜੀ ਕਹੀ ਆ ਕਿ ਜਿਹੜੀ ਇਸ ਭੰਬਲ ਭੂਸੇ ਦੇ ਵਾਸਤੇ ਜਿਹੜਾ ਦੀ ਲੀਡਰਸ਼ਿਪ ਦੇ ਇਰਦ ਗਿਰਦ ਕਾਬਜ਼ ਨੇਤਾ ਜਿਹੜੇ ਜੀ ਉਹ ਜ਼ਿੰਮੇਵਾਰ ਨੇ। ਗਾਂਧੀ ਪਰਿਵਾਰ ਤੋਂ ਬਾਅਦ ਦੇ ਨੇਤਾ ਨੂੰ ਪਾਰਟੀ ਦੀ ਕਮਾਨ ਸੌਂਪੇ ਜਾਣ ਦੀ ਵਕਾਲਤ ਜੇ ਸੱਚੀ ਪੁੱਛੋ ਤੇ ਉਹਨਾਂ ਨੇ ਜਿਹੜੀ ਉਹ ਕੀਤੀ ਆ ਇਸ ਬਿਆਨ ਦੇ ਰਾਹੀਂ। ਔਰ ਸ਼ਸ਼ੀ ਥਰੂਰ ਨੇ ਟਵੀਟ ਕਰਕੇ ਦੀਕਸ਼ਤ ਦੇ ਇਸ ਨਜ਼ਰੀਏ ਦੀ ਹਮਾਇਤ ਕਰਦੇ ਹੋਏ ਕਾਂਗਰਸ ਵਰਕਿੰਗ ਕਮੇਟੀ ਨੂੰ ਲੀਡਰਸ਼ਿਪ ਦੀ ਚੋਣ ਕਰਾਉਣ ਦੀ ਅਪੀਲ ਜਿਹੜੀ ਆ ਜੀ ਉਹ ਕੀਤੀ ਆ। ਔਰ ਥਰੂਰ ਨੇ ਇਹ ਵੀ ਕਿਹਾ ਕਿ ਸੰਦੀਪ ਦੀਕਸ਼ਤ ਨੇ ਖੁੱਲ੍ਹੇ ਤੌਰ ਦੇ ਉੱਤੇ ਜੋ ਕਿਹਾ ਉਹੀ ਗੱਲ ਪੂਰੇ ਦੇਸ਼ ਦੇ ਦਰਜਨਾਂ ਕਾਂਗਰਸੀ ਨੇਤਾ ਜਿਹੜਾ ਜੀ ਉਹ ਕਹਿ ਰਹੇ ਆ, ਪਰ ਉਹ ਕਹਿੰਦੇ ਕਿ ਉਹ ਖੁੱਲ੍ਹੇ ਰੂਪ 'ਚ ਨਹੀਂ ਕਹਿ ਰਹੇ। ਉਹਨਾਂ ਨੇ ਜਿਹੜੀ ਹੈ ਸੰਦੀਪ ਦੀਕਸ਼ਤ ਨੇ ਖੁੱਲ੍ਹੇ ਰੂਪ ਦੇ ਵਿੱਚ ਜਿਹੜੀ ਜੀ ਉਹ ਕਹਿਤੀ ਹੈ। ਇਹ ਵੀ ਕਿਹਾ ਕਿ ਕਈ ਅਜਿਹੇ ਨੇਤਾ ਵੀ ਸ਼ਾਮਲ ਨੇ ਜਿਹੜੇ ਪਾਰਟੀ ਦੇ ਵਿੱਚ ਅਹਿਮ ਅਹੁਦਿਆਂ ਤੇ ਬੈਠੇ ਨੇ। ਇਸ ਲਈ ਮੈਂ ਕਾਂਗਰਸ ਵਰਕਿੰਗ ਕਮੇਟੀ ਨੂੰ ਇਹ ਅਪੀਲ ਜਿਹੜੀ ਦੁਹਰਾਉਣਾ ਕਿ ਲੀਡਰਸ਼ਿਪ ਲਈ ਚੋਣ ਕਰਵਾਈ ਜਾਵੇ ਤਾਂ ਕਿ ਵਰਕਰਾਂ ਤੇ ਵੋਟਰਾਂ ਦੇ ਵਿੱਚ ਜੋਸ਼ ਜਿਹੜਾ ਉਹ ਭਰਿਆ ਜਾ ਸਕੇ। ਦੀਕਸ਼ਤ ਨੇ ਇਹ ਦਾਅਵਾ ਵੀ ਕੀਤਾ ਇਹ ਅਜਿਹਾ ਨਹੀਂ ਹੈ ਕਿ ਬਾਹਰ ਦੇ ਚਿਹਰਿਆਂ ਨੂੰ ਅਗਵਾਈ ਸੌਂਪਣ ਤੋਂ ਬਾਅਦ ਗਾਂਧੀ ਪਰਿਵਾਰ ਲਈ ਰਸਤਾ ਜਿਹੜਾ ਜੀ ਉਹ ਬੰਦ ਹੋ ਜਾਊਗਾ। ਰਾਹੁਲ ਗਾਂਧੀ ਭਵਿੱਖ 'ਚ ਜਦੋਂ ਵੀ ਵਾਪਸੀ ਦਾ ਫੈਸਲਾ ਲੈਂਦੇ ਆ ਤਾਂ ਇਹਦੀ ਪੂਰੀ ਗੁੰਜਾਇਸ਼ ਹੈ, ਕਿਉਂਕਿ ਕਾਂਗਰਸ 'ਚ ਪੁਰਾਣੇ ਨੇਤਾਵਾਂ ਦੀ ਮੁੜ ਕੇ ਤਾਜਪੋਸ਼ੀ ਜਿਹੜੀ ਆ ਜੀ ਉਹ ਹੋਈ ਆ। ਸ਼ੀਲਾ ਦੀਕਸ਼ਤ ਜਿਹੜਾ ਦਿੱਲੀ ਦੇ ਵਿੱਚ ਸ਼ੀਲਾ ਦੀਕਸ਼ਤ ਤੇ ਹਰਿਆਣਾ ਤੇ ਭੁਪਿੰਦਰ ਹੁੱਡਾ ਦੇ ਹਟਣ ਤੋਂ ਬਾਅਦ ਵਾਪਸੀ ਦੀ ਮਿਸਾਲ ਵੀ ਉਹਨੇ ਜਿਹੜੀ ਹੈ ਜੀ ਉਹ ਦਿੱਤੀ ਹੈ। ਇਹ ਗੱਲ ਵੱਡੇ ਪੱਧਰ ਦੇ ਉੱਤੇ ਇਸ ਵੇਲੇ ਕਾਂਗਰਸ ਦੇ ਅੰਦਰ ਜਿਹੜੀ ਆ ਜੀ ਉਹ ਚੱਲ ਪਈ ਹੋਈ ਆ ਕਿ ਨਵਾਂ ਨੇਤਾ ਚੁਣਿਆ ਜਾਵੇ ਗਾਂਧੀ ਪਰਿਵਾਰ ਤੋਂ ਬਿਨਾਂ। ਜੀ ਤੇ ਅੱਗੇ ਗੱਲ ਕਰਦੇ ਹਾਂ ਟਰੰਪ ਦੀ ਜੋ ਰੈਲੀ ਹੈਗੀ ਆ ਉਸ ਦੇ ਪਹੁੰਚਣ ਵਾਲੇ ਦਾਅਵਿਆਂ ਨੂੰ ਲੈ ਕੇ ਬੜਾ ਮਜ਼ਾਕ ਜਾਰੀ ਹੈ ਜੀ। ਬਿਲਕੁਲ ਜੀ, ਸੋਸ਼ਲ ਮੀਡੀਆ ਦੇ ਉੱਤੇ ਤਾਂ ਟ੍ਰੋਲਿੰਗ ਜਿਹੜੀ ਆ ਜੀ ਉਹ ਹੋ ਰਹੀ ਆ। ਟਰੰਪ ਹੋਰਾਂ ਨੇ ਇੱਕ ਤਾਂ ਆਪਣੇ ਆਪ ਨੂੰ ਫੇਸਬੁੱਕ ਦੇ ਉੱਤੇ ਜਿਹੜਾ ਜੀ ਨੰਬਰ 1 ਦੱਸਿਆ ਸੀਗਾ, ਉਹ ਦਾਅਵਿਆਂ ਨੂੰ ਲੈ ਕੇ ਜਿਹੜਾ ਟ੍ਰੋਲਿੰਗ ਹੋ ਰਹੀ ਆ। ਦੂਜਾ ਜਿਹੜੀ ਵੀਡੀਓ ਜਾਰੀ ਕਰਕੇ ਕਿਹਾ ਸੀਗਾ ਕਿ ਮੈਂ ਭਾਰਤ ਜਾ ਰਿਹਾ ਤੇ ਉੱਥੇ 70 ਲੱਖ ਲੋਕ 7 ਮਿਲੀਅਨ ਕਹਿੰਦੇ ਲੋਕ ਮੇਰੇ ਸਵਾਗਤ ਦੇ ਵਾਸਤੇ ਜਿਹੜਾ ਜੀ ਉਹ ਖੜੇ ਹੋਣਗੇ। ਹੁਣ ਸਵਾਲ ਜਿਹੜਾ ਵੱਡਾ ਇੱਥੇ ਇਹ ਚੱਲ ਰਿਹਾ ਕਿ 70 ਲੱਖ ਲੋਕ ਜਿਹੜੇ ਜੀ ਉਹਨਾਂ ਕਿਹਨੇ ਉਹਨਾਂ ਨੂੰ ਜਿਹੜਾ ਜੀ ਉਹ ਕਹਿ ਦਿੱਤਾ। ਸ਼ਾਇਦ ਹੋ ਸਕਦਾ ਜੀ ਕਹਿਣ ਵਾਲੇ ਵੀ ਜਿਹੜੇ ਇੱਥੋਂ ਹੋਣ, ਕਿਉਂਕਿ ਪਿੱਛੇ ਜੇ ਇੱਕ ਵੀਡੀਓ ਦੇ ਵਿੱਚ ਉਹ ਕਹਿੰਦੇ ਸੀ 600 ਕਰੋੜ ਲੋਕਾਂ ਨੇ ਮੈਨੂੰ ਵੋਟਾਂ ਪਾ ਕੇ ਜਿਤਾਇਆ। ਭਾਰਤ ਦੇ ਲੋਕਾਂ ਨੇ 130 ਕਰੋੜ ਆਬਾਦੀ ਆ, ਉਹ 600 ਕਰੋੜ ਦੱਸੀ ਜਾਂਦੇ ਸੀ। ਕੁਛ ਇਸ ਤਰੀਕੇ ਦੇ ਨਾਲ ਵੀ ਜਿਹੜਾ ਦੀ ਹੋ ਸਕਦਾ ਕਿ ਇੱਦਾਂ ਦੀ ਗਿਣਤੀ ਮਿਣਤੀ ਕੁਛ ਮਜ਼ਾਕ ਦੱਸਦੀ ਹੋਵੇ ਤੇ ਟਰੰਪ ਪੂਰੀ ਸੀਰੀਅਸ ਲੈ ਗਏ ਕਿ 70 ਲੱਖ ਲੋਕ ਉਹਨਾਂ ਦੇ ਸਵਾਗਤ ਦੇ ਵਾਸਤੇ ਜਿਹੜਾ ਜੀ ਉਹ ਖੜੇ ਹੋਣਗੇ। 24 ਫਰਵਰੀ ਨੂੰ ਅਹਿਮਦਾਬਾਦ ਦੇ ਵਿੱਚ ਹਵਾਈ ਅੱਡੇ ਤੋਂ ਮਟੋਰਾ ਕ੍ਰਿਕਟ ਸਟੇਡੀਅਮ ਤੱਕ ਦੇ 22 ਕਿਲੋਮੀਟਰ ਦੇ ਰੂਟ ਦੇ ਉੱਤੇ ਕੱਢੇ ਜਾਣ ਵਾਲੇ ਰੋਡ ਸ਼ੋਅ ਦੇ ਮੌਕੇ ਸੜਕ ਦੇ ਦੋਵੇਂ ਪਾਸੇ ਜਿਹੜੇ ਲੋਕ ਮੌਜੂਦ ਰਹਿਣਗੇ। ਜਿਹੜਾ ਦਾਅਵਾ ਉੱਥੋਂ ਦਾ ਨਿਗਮ ਕਰ ਰਿਹਾ ਉਹ 1.5 ਲੱਖ ਤੋਂ ਲੈ ਕੇ 2 ਲੱਖ ਤੱਕ ਜਿਹੜਾ ਜੀ ਉਹ ਦਾਅਵਾ ਕਰ ਰਿਹਾ ਹੈ ਕਿ 1.5 ਲੱਖ ਤੋਂ ਲੈ ਕੇ 2 ਲੱਖ ਤੱਕ ਬੰਦਾ ਜਿਹੜਾ ਜੀ ਉੱਥੇ ਆ ਸਕਦਾ ਹੈ। ਇੰਨਾ ਖੜਾ ਹੋ ਸਕਦਾ ਹੈ, ਇੰਨੀ ਜਗ੍ਹਾ ਆ ਜੀ, ਇਸ ਤੋਂ ਵੱਧ ਜਗ੍ਹਾ ਨਹੀਂ ਜਿਹੜੀ ਜੀ ਹੈਗੀ। ਉਹ ਕਹਿੰਦੇ ਜਿਹੜਾ ਇਹਦਾ ਵਿਜੇ ਨਹਿਰਾ ਹੈ ਮਿਊਨਿਸਪਲ ਕਮਿਸ਼ਨਰ, ਉਹ ਇਹ ਕਹਿੰਦਾ ਹੈ ਕਿ 1 ਲੱਖ ਤੋਂ ਲੈ ਕੇ 1.5 ਲੱਖ ਤੱਕ ਜਿਹੜਾ ਜੀ। ਇਹਦੇ ਦੌਰਾਨ ਇੱਕ ਅਹਿਮ ਜਿਹੜੀ ਜੀ ਗੱਲ ਇਹ ਹੋ ਗਈ ਕਿ ਜਿਹਦੇ 'ਚ ਕੇਂਦਰ ਦੀ ਜਿਹੜੀ ਸਰਕਾਰ ਹੈ ਉਹ ਬੜੀ ਕੜਿੱਕੀ 'ਚ ਫਸੀ ਹੈ ਕਿ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਤਨੀ ਜਿਹੜੀ ਮੈਲਾਨੀਆ ਟਰੰਪ, ਉਹਨੇ ਦਿੱਲੀ ਦੇ ਸਰਕਾਰੀ ਸਕੂਲ ਨੂੰ ਵੇਖਣ ਦੀ ਜਿਹੜੀ ਜੀ ਉਹ ਇੱਛਾ ਪ੍ਰਗਟ ਕਰਕੇ ਜਿਹੜੀ ਹੈਪੀਨੈਸ ਕਲਾਸ ਹੈ ਉਹ ਵੇਖਣਾ ਜਿਹੜਾ ਜੀ ਉਹ ਚਾਹੁੰਦੀ, ਉਹਦਾ ਜਾਇਜ਼ਾ ਜਿਹੜਾ ਜੀ ਉਹ ਲੈਣਾ ਚਾਹੁੰਦੀ ਆ। ਇਸ ਮੌਕੇ ਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਜਿਨ੍ਹਾਂ ਦੇ ਕੋਲੇ ਸਿੱਖਿਆ ਮਹਿਕਮਾ ਵੀ ਹੈ ਉਹ ਮਨੀਸ਼ ਸਿਸੋਦੀਆ, ਉਹ ਤੇ ਸਿੱਖਿਆ ਮਹਿਕਮੇ ਦੇ ਅਧਿਕਾਰੀ ਜਿਹੜੇ ਜੀ ਉਹ ਮੌਜੂਦ ਰਹਿਣਗੇ। ਹੁਣ ਸਵਾਲ ਇਹ ਆ, ਹੁਣੇ ਦਿੱਲੀ ਚੋਣਾਂ ਲੰਘ ਕੇ ਗਈਆਂ ਨੇ, ਉਹਦੇ ਵਿੱਚ ਇਹਨਾਂ ਸਕੂਲਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਸੀਗਾ
ਕਿ ਉੱਥੇ ਤਾਂ ਸਕੂਲ ਹੀ ਹੈ ਨਹੀਂ, ਇਹ ਐਵੇਂ ਦਾਅਵੇ ਝੂਠੇ ਨੇ। ਇੱਥੋਂ ਦੇ ਇੱਕ ਗਾਇਕ ਸਿੱਲੀ ਸਿੱਲੀ ਹਵਾ ਵਾਲੇ, ਉਹ ਇੱਕ ਵੀਡੀਓ ਦਿਖਾਈ ਜਾਂਦੇ ਸੀਗੇ ਇੱਕ ਉਸ ਸਕੂਲ ਦੀਆਂ ਜਿਹੜਾ ਬੰਦ ਕੀਤਾ ਹੋਇਆ ਸੁਰੱਖਿਆ ਕਾਰਨਾਂ ਕਰਕੇ, ਉਹਦੀ ਜਗ੍ਹਾ ਦੇ ਉੱਤੇ ਦੂਜਾ ਖੁੱਲਿਆ। ਉਹ ਕਹਿੰਦੇ ਸੀ ਇੱਥੇ ਸਕੂਲ ਹੀ ਨਹੀਂ ਬਣੇ। ਹੁਣ ਟਰੰਪ ਦੀ ਪਤਨੀ ਦੇ ਵੱਲੋਂ ਸਕੂਲ ਜਦੋਂ ਵੇਖਿਆ ਜਾਊਗਾ ਤੇ ਇੰਟਰਨੈਸ਼ਨਲ ਮੀਡੀਆ ਜਿਹੜਾ ਜੀ ਉਹ ਇਹਨੂੰ ਵਿਖਾਊਗਾ ਕਿ ਇਹੋ ਜਿਹਾ ਸਕੂਲ ਹੈ, ਤੇ ਉੱਥੇ ਫਿਰ ਜਿਹੜਾ ਜੀ ਜਿਹੜੇ ਭਗਤਾਂ ਦੇ ਦਾਅਵੇ ਨੇ ਉਹਨਾਂ ਦਾ ਕੀ ਬਣੂਗਾ, ਇਹ ਬਹੁਤ ਵੱਡਾ ਸਵਾਲ ਹੈ ਜੀ। ਬਿਲਕੁਲ ਜੀ, ਬਿਲਕੁਲ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।